ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਨਾਲ ਜੁੜੀਆਂ ਹੋਈਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ ਤੇ ਉਹਨਾਂ ਖਬਰਾਂ ਤੇ ਚਾਨਣਾ ਪਾਉਣ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਸਾਥ ਹੁੰਦਾ ਹੈ। ਸੋ ਉਹਨਾਂ ਨੂੰ ਪ੍ਰੋਗਰਾਮ 'ਚ ਕਰਦੇ ਹਾਂ ਸ਼ਾਮਲ ਤੇ ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਕਰਦੇ ਚੱਲੀਏ ਅੱਜ ਦੇ ਸਪਾਂਸਰਸ ਦਾ ਧੰਨਵਾਦ ਤੇ ਫਿਰ ਖਬਰਾਂ ਦੇ ਵੱਲ ਵਧਾਂਗੇ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ 'ਚ ਸੇਵਾਵਾਂ ਨਿਭਾ ਰਹੇ ਨੇ। ਇਹਨਾਂ ਦਾ ਨੰਬਰ ਹੈ 4082722500। ਇਮੀਗ੍ਰੇਸ਼ਨ ਸੰਬੰਧੀ ਜੇਕਰ ਤੁਸੀਂ ਕੋਈ ਵੀ ਸਲਾਹ ਲੈਣੀ ਹੈ ਤਾਂ ਸੰਪਰਕ ਤੁਸੀਂ ਕਰ ਸਕਦੇ ਹੋ ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਵਾਲਿਆਂ ਨਾਲ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰਕੇ ਤੁਸੀਂ ਵਿਚਾਰ ਕਰ ਸਕਦੇ ਹੋ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਜੀਐਦ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ ਅਤੇ 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੂਤਾ ਹੁਣਾਂ ਦਾ ਸੰਪਰਕ ਨੰਬਰ ਤੁਹਾਡੇ ਨਾਲ ਸਾਂਝਾ ਕਰ ਲੈਂਦੇ ਹਾਂ 209 277 0113। ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੁਸੀਂ। ਜਸਵਿੰਦਰ ਸਿੰਘ ਨਾਗਰਾ, ਰੋਜ਼ਵਿਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਅੱਜ ਦੇ ਸਪਾਂਸਰਸ ਦਾ। ਤੇ ਹੁਣ ਰੁੱਖ ਖਬਰਾਂ ਦਾ ਕਰਦੇ ਹਾਂ। ਸੋ ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਜੇਕਰ ਝਾਤ ਪਾਈਏ ਤਾਂ ਬਹਿਬਲ ਕਲਾਂ ਦਾ ਜਿਹੜਾ ਮਾਮਲਾ ਸੀ ਗੋਲੀकांड ਦਾ, ਉਹ ਚੰਡੀਗੜ੍ਹ 'ਚ ਤਬਦੀਲ ਤਾਂ ਪਹਿਲਾਂ ਦਾ ਹੀ ਹੋ ਗਿਆ ਸੀ ਬਹੁਤ ਸਮੇਂ ਤੋਂ। ਤੇ ਫਿਰ ਉਸ ਤੇ ਜਦੋਂ ਪ੍ਰੈਸ਼ਰ ਸਰਕਾਰ ਤੇ ਕਹਿੰਦੇ ਪੈਂਦਾ ਤੇ ਫਿਰ ਇਹਨਾਂ ਦੇ ਵੱਲੋਂ ਵੀ ਥੋੜੀ ਵਾਹ ਲਾਈ ਜਾਂਦੀ ਹੈ ਵੀ ਇਹ ਵਾਪਸ ਲਿਆਂਦਾ ਜਾਵੇ ਫਰੀਦਕੋਟ ਵੱਲ ਨੂੰ। ਪਰ ਅੱਜ ਕਹਿੰਦੇ ਇਸ ਤੇ ਫੈਸਲਾ ਹੀ ਹੋ ਗਿਆ ਜੀ। ਪਾਇਓ ਤਾਂ ਚਾਨਣਾ ਕੀ ਰਹੀ ਹੈ ਸਾਰੀ ਇਹ ਵਾਰਤਾ। ਦੇਖੋ ਇਹਦੇ ਵਿੱਚ ਕੀ ਹੈ ਕਿ ਪੰਜਾਬ ਸਰਕਾਰ ਨੇ ਜ਼ੋਰ ਲਾਇਆ ਸੀਗਾ ਕਿ ਕਿਸੇ ਤਰੀਕੇ ਨਾਲ ਇਹ ਮੁਕੱਦਮਾ, ਜਿੱਦਾਂ ਤੁਸੀਂ ਕਿਹਾ ਕਿ ਅਸੀਂ ਜਿਹੜਾ ਹਾਰ ਗਏ ਆ ਬਈ, ਹਾਈ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਹੈ ਸਾਡੇ ਉਲਟ, ਤਾਂ ਉਹਦੇ ਵਿੱਚ ਹੁਣ ਕਿਤੇ ਸਾਨੂੰ ਰਾਹਤ ਮਿਲ ਜਾਵੇ। ਵੈਸੇ ਜੇ ਤੁਸੀਂ ਦੇਖੋਗੇ ਨਾ ਤਾਂ ਗੱਲ ਗੁਰਪ੍ਰੀਤ ਜੀ ਇਹ ਆ ਕਿ ਠੀਕ ਆ ਕਿ ਕੁਝ ਫੇਰ ਬਦਲ ਹੋਣ ਜਾ ਰਿਹਾ ਹੈ। ਐਡਵੋਕੇਟ ਜਨਰਲ ਦੇ ਆਫਿਸ ਦੇ ਵਿੱਚ ਆਪਾਂ ਦੇਖਾਂਗੇ ਨਵੀਆਂ ਨਿਯੁਕਤੀਆਂ ਬਹੁਤ ਜਲਦ, ਜਿਹੜੇ ਕਿ ਚੰਡੀਗੜ੍ਹ ਦੇ ਵਿੱਚ, ਦਿੱਲੀ ਦੇ ਵਿੱਚ ਇਹਨਾਂ ਕੇਸਾਂ ਦੀ ਪੈਰਵਾਈ ਕਰਦੇ ਨਜ਼ਰ ਆਉਣਗੇ ਵਕੀਲ, ਯਾਨੀ ਸਰਕਾਰ ਵੱਲੋਂ। ਪਰ ਜੇ ਤੁਸੀਂ ਸੁਪਰੀਮ ਕੋਰਟ ਦਾ ਰਿਕਾਰਡ ਦੇਖ ਲਓਗੇ, ਬੇਸ਼ੱਕ ਪਿਛਲੇ ਐਡਵੋਕੇਟ ਜਨਰਲ ਬਦਲ ਗਏ ਨੇ, ਉਹਨਾਂ ਨੇ ਕੁਝ ਮਾਮਲਿਆਂ ਦੇ ਵਿੱਚ ਅੱਛਾ ਕੰਮ ਕੀਤਾ, ਪਰ ਜਿਹੜੇ ਕੁਝ ਖਾਸ ਮਾਮਲੇ ਜਿਵੇਂ ਪੰਜਾਬ ਸਰਕਾਰ ਦੀ ਸ਼ਾਖ ਨਾਲ ਜੁੜੇ ਸਨ, ਉਹਨਾਂ ਦੇ ਵਿੱਚ ਮਾਤ ਖਾ ਗਈ ਕਿਤੇ ਨਾ ਕਿਤੇ ਇਹਨਾਂ ਦੀ ਲੀਗਲ ਟੀਮ। ਜੇ ਤੁਸੀਂ ਦੇਖੋਗੇ ਤਾਂ ਖਾਸ ਤੌਰ ਤੇ ਬਿਕਰਮਜੀਤ ਸਿੰਘ ਮਜੀਠੀਆ ਵਾਲਾ ਮਾਮਲਾ, ਉਹਦੇ ਵਿੱਚ ਵੀ ਇਹੀ ਹੋਇਆ ਸੀਗਾ ਕਿ ਇਹ ਹਾਈ ਕੋਰਟ ਦੇ ਉਲਟ ਗਏ ਸਨ ਸੁਪਰੀਮ ਕੋਰਟ ਦੇ ਵਿੱਚ, ਜਿੱਥੇ ਇਹਨਾਂ ਨੂੰ ਮਾਤ ਖਾਣੀ ਪਈ ਸੀ। ਫਿਰ ਇਸ ਤੋਂ ਇਲਾਵਾ ਕੁਝ ਇਲੈਕਸ਼ਨ ਦੇ ਮਾਮਲੇ, ਖਾਸ ਤੌਰ ਤੇ ਪਿਛਲੇ ਦਿਨੀ ਜੋ ਨਿਗਮ ਦੀਆਂ ਚੋਣਾਂ ਹੋਈਆਂ, ਉਹਨਾਂ ਨੂੰ ਲੈ ਕੇ ਤੇ ਬਕਾਇਦਾ ਇੱਕ ਨਿਗਰਾਨ ਕਮੇਟੀ ਬਿਠਾ ਦਿੱਤੀ ਗਈ ਸੁਪਰੀਮ ਕੋਰਟ ਵੱਲੋਂ। ਬਹੁਤ ਵੱਡਾ ਝਟਕਾ ਸੀ ਇਹ, ਜੇ ਆਪਾਂ ਪੰਜਾਬ ਸਰਕਾਰ ਦੇ ਲਿਹਾਜ਼ ਨਾਲ ਦੇਖੀਏ ਤਾਂ। ਹੁਣ ਇਹ ਬਹਿਬਲ ਵਾਲਾ ਜਿਹੜਾ ਮਾਮਲਾ ਸੀਗਾ, ਇਹ ਲੈ ਕੇ ਗਏ ਸਨ ਕਿ ਚਲੋ ਸਾਨੂੰ ਕੋਈ ਰਾਹਤ ਮਿਲ ਜਾਏਗੀ, ਪਰ ਫਿਲਹਾਲ ਇਹਨਾਂ ਨੂੰ ਰਾਹਤ ਨਹੀਂ ਮਿਲੀ। ਇਹ ਇੱਕ ਵੱਡੀ ਖਬਰ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਬਹਿਬਲ ਕੇਸ ਹੈ ਉਹ ਚੰਡੀਗੜ੍ਹ ਦੇ ਵਿੱਚ ਹੀ ਸੁਣਿਆ ਜਾਏਗਾ। ਤੇ ਦੋ, ਤੁਹਾਨੂੰ ਪਤਾ ਹੈ, ਸਿੱਖਾਂ ਦੀ ਮੌਤ ਹੋਈ ਸੀ ਇਹਦੇ ਵਿੱਚ। ਸਭ ਨੂੰ ਯਾਦ ਹੋਏਗਾ ਕਿ ਬੇਅਦਬੀ ਤੋਂ ਬਾਅਦ ਜਿਸ ਤਰ੍ਹਾਂ ਧਰਨੇ ਮੁਜ਼ਾਹਰੇ ਚੱਲ ਰਹੇ ਸਨ, ਤਾਂ ਇਹ ਜਿਹੜੀ ਕੋਟਕਪੂਰਾ ਬਠਿੰਡਾ ਰੋਡ ਆ, ਉਹਦੇ ਉੱਤੇ ਇੱਕ ਮੋੜ ਤੇ ਯਾਨੀ ਇੱਕ ਧਰਨਾ ਲੱਗਾ ਸੀਗਾ, ਜਿਹਦੇ ਬਾਰੇ ਕਿਹਾ ਜਾਂਦਾ ਹੈ, ਕੁਝ ਲੋਕ ਇਹ ਕਹਿੰਦੇ ਆ ਕਿ ਭੀੜ ਨੇ ਪਹਿਲਾਂ ਹਮਲਾ ਕੀਤਾ ਸੀ, ਕੁਝ ਲੋਕ ਕਹਿੰਦੇ ਕਿ ਨਿਹੱਥੇ ਜਿਹੜੇ ਧਰਨਾਕਾਰੀ ਸੀਗੇ ਉਹਨਾਂ ਤੇ ਜਾ ਕੇ ਪੁਲਿਸ ਟੁੱਟ ਪਈ। ਮਤਲਬ ਕਿ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਨੇ, ਪਰ ਉਹਦੇ ਵਿੱਚ 2 ਇਨੋਸੈਂਟ ਸਿੱਖ ਜਿਹੜੇ ਸੀਗੇ ਮਾਰ ਦਿੱਤੇ ਗਏ ਸੀਗੇ। ਉਸ ਤੋਂ ਬਾਅਦ ਫਿਰ ਇਸ ਘਟਨਾ ਦਾ ਜੇ ਆਪਾਂ ਦੇਖੀਏ ਤਾਂ ਸਿਆਸੀਕਰਨ ਵੀ ਹੋਇਆ, ਇਹਦਾ ਪੁਲਿਸੀਕਰਨ ਵੀ ਹੋਇਆ। ਪੁਲਿਸ ਨੇ ਆਪਣਾ ਆਪ ਬਚਾਉਣ ਵਾਸਤੇ ਯਾਨੀ ਜੋ ਗੋਲੀਆਂ ਕੱਢੀਆਂ ਗਈਆਂ ਡੈੱਡ ਬੋਡੀ 'ਚ, ਉਹਨਾਂ ਦੇ ਨਾਲ ਟੈਂਪਰਿੰਗ ਕਰਨ ਤੋਂ ਲੈ ਕੇ ਜੋ ਐਸਐਫਐਲ ਦੀ ਰਿਪੋਰਟ ਹੁੰਦੀ ਹੈ, ਮਤਲਬ ਕਿ ਬਹੁਤ ਜ਼ੋਰ ਲੱਗਾ। ਫਿਰ ਇਹਦੇ ਵਿੱਚ ਇੱਕ ਵਕੀਲ ਦਾ ਨਾਮ ਆਇਆ, ਔਰ ਇੰਟਰਸਟਿੰਗ ਗੱਲ ਜਿਹੜੀ ਮੈਂ ਤੁਹਾਨੂੰ ਦੱਸਾਂ ਕਿ ਉਸੇ ਵਕੀਲ ਦਾ ਜੇ ਇੱਕ ਪਰਿਵਾਰਕ ਜੀ ਵੇਖੀਏ ਤੇ ਇਹਨਾਂ ਦੀ ਲੀਗਲ ਟੀਮ 'ਚ ਵੀ ਜਾਂਦਾ ਹੈ। ਜੀ ਇਹ ਇੱਕ ਇੰਟਰਸਟਿੰਗ ਗੱਲ ਹੈ।
ਜਿਹੜੀ ਸ਼ਾਇਦ ਤੁਹਾਨੂੰ ਅੱਜ ਤੱਕ ਨਾ ਪਤਾ ਹੋਏਗੀ, ਉਹ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਇਹਨਾਂ ਦੀ ਉਹ ਲੀਗਲ ਟੀਮ 'ਚ ਵੀ ਜਾਂਦਾ ਹੈ, ਉਹਨਾਂ ਦਾ ਇੱਕ ਪਰਿਵਾਰਕ ਮੈਂਬਰ। ਤਾਂ ਇਹਦੇ ਵਿੱਚ ਜੀ ਕੁਝ ਪੁਲਿਸ ਵਾਲੇ ਯਾਨੀ ਬਹੁਤ ਵਲੇਟੇ ਦੇ ਵਿੱਚ ਆਏ ਸਨ ਇਸ ਮਾਮਲੇ ਦੇ ਵਿੱਚ। ਤਾਂ ਫਿਲਹਾਲ 2015 ਦਾ ਇਹ ਮਾਮਲਾ ਸੀਗਾ। ਫਿਰ ਤੁਰਦਾ ਤੁਰਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਹਾਈ ਕੋਰਟ ਦੇ ਵਿੱਚ ਪਹੁੰਚਦਾ ਹੈ, ਤੇ ਹਾਈ ਕੋਰਟ ਦੇ ਵਿੱਚ ਇਹਦਾ ਫੈਸਲਾ ਹੁੰਦਾ ਹੈ। ਤਾਂ ਹੁਣ ਸੁਪਰੀਮ ਕੋਰਟ 'ਚ ਜਾਂਦੇ ਆ, ਤਾਂ ਸੁਪਰੀਮ ਕੋਰਟ ਨੇ ਇਹ ਮਾਮਲਾ ਜਿਹੜਾ ਉਹ ਚੰਡੀਗੜ੍ਹ ਚਲਾਉਣ ਦਾ ਹੀ ਹੁਕਮ ਦਿੱਤਾ ਹੈ, ਕਿਉਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੁਝ ਸਮਾਂ ਪਹਿਲਾਂ ਕੇਸ ਦੀ ਜਿਹੜੀ ਨਿਰਪੱਖ ਸੁਣਵਾਈ ਤੇ ਰਾਜਨੀਤਿਕ ਪ੍ਰਭਾਵ ਤੋਂ ਮੁਕਤੀ ਵਾਸਤੇ ਟ੍ਰਾਇਲ ਜਿਹੜਾ ਸੀਗਾ ਉਹ ਫਰੀਦਕੋਟ ਤੋਂ ਚੰਡੀਗੜ੍ਹ ਜਿਹੜਾ ਟ੍ਰਾਂਸਫਰ ਕਰਨ ਦਾ ਹੁਕਮ ਦਿੱਤਾ ਸੀਗਾ। ਤਾਂ ਇਹਦੇ 'ਚ ਜੀ ਵੇਖੋ ਜਿਹੜੀ ਗੱਲ ਹੁੰਦੀ ਨਾ, ਉਹ ਹੁੰਦੀ ਆ ਕਿ ਜਿਹੜੇ ਨਾਮਜ਼ਦ ਮੁਲਜ਼ਮ ਹੁੰਦੇ ਆ, ਜਿਹੜੇ ਕੇਸ ਝਗੜਦੇ ਆ, ਗੁਰਪ੍ਰੀਤ ਜੀ, ਕਿਤੇ ਨਾ ਕਿਤੇ ਉਹਨਾਂ ਦੇ ਕੋਲ ਇੱਕ ਰਾਈਟ ਹੁੰਦਾ ਹੈ ਕਿ ਜੇ ਉਹਨਾਂ ਨੂੰ ਲੱਗਦਾ ਕਿ ਸਾਡਾ ਟ੍ਰਾਇਲ ਜਿਹੜਾ ਉਹ ਨਿਰਪੱਖ ਨਹੀਂ ਹੋ ਸਕਦਾ, ਰਾਜਨੀਤਿਕ ਪ੍ਰਭਾਵ ਪੈ ਸਕਦੇ ਆ, ਤਾਂ ਕੋਈ ਵੀ ਬੰਦਾ, ਤੁਹਾਨੂੰ ਮੈਂ ਮਿਸਾਲ ਵੀ ਦੇ ਦਿੰਦਾ ਕਿ ਜਿਹੜਾ ਗੁਰਮੀਤ ਪਿੰਕੀ ਦਾ ਮਾਮਲਾ ਸੀਗਾ, ਜਿਹਦੇ 'ਚ ਉਸਨੂੰ ਉਮਰ ਕੈਦ ਹੋਈ ਸੀ, ਹਾਲਾਂਕਿ ਉਹਨੂੰ ਉਮਰ ਕੈਦ ਕਟਾਈ ਨਹੀਂ ਗਈ, ਕੁਝ ਸਾਲਾਂ ਬਾਅਦ ਉਸਨੂੰ ਰਿਹਾ ਕਰ ਦਿੱਤਾ ਗਿਆ ਸੀ, ਤੇ ਉਸ ਤੋਂ ਬਾਅਦ ਉਸਨੂੰ ਇੱਕ ਨਾਟਕੀ ਢੰਗ ਦੇ ਨਾਲ ਨੌਕਰੀ ਤੇ ਵੀ ਚਾੜਨ ਦਾ ਯਤਨ ਕੀਤਾ ਗਿਆ। ਇਨਫੈਕਟ ਉਹ ਚੜ ਵੀ ਗਿਆ ਸੀ। ਉਸ ਤੋਂ ਬਾਅਦ ਇੱਕ ਰਿਸ਼ਵਤ ਕਾਂਡ ਦਾ ਉਸਨੇ ਖੁਦ ਹੀ ਖੁਲਾਸਾ ਕੀਤਾ ਸੀ, ਤੁਹਾਨੂੰ ਯਾਦ ਹੋਣੀਆਂ ਨੇ ਤਮਾਮ ਉਹ ਗੱਲਾਂ। ਤਾਂ ਉਸ ਜੀ ਜੀ ਵੇਲੇ ਜਿਹੜੀ ਉਸਨੂੰ ਸਜ਼ਾ ਹੋਈ ਸੀ, ਉਹ ਪੰਜਾਬ ਦੇ ਕੋਰਟ 'ਚ ਨਹੀਂ ਸੀ ਕੇਸ ਚੱਲਿਆ, ਹਾਲਾਂਕਿ ਕਤਲ ਤੇ ਲੁਧਿਆਣੇ ਹੋਇਆ ਸੀਗਾ, ਤੇ ਕਾਇਦੇ ਦੇ ਮੁਤਾਬਕ ਤੇ ਕੇਸ ਲੁਧਿਆਣੇ ਚੱਲਣਾ ਚਾਹੀਦਾ ਸੀ, ਕਿਉਂਕਿ ਪੀੜਤ ਧਿਰ ਨੂੰ ਇਹ ਸੀ ਕਿ ਗੁਰਮੀਤ ਪਿੰਕੀ ਦਾ ਬਹੁਤ ਅਸਰ ਹੈ, ਗੁਰਮੀਤ ਪਿੰਕੀ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਟ੍ਰਾਇਲ ਨੂੰ ਪ੍ਰਭਾਵਿਤ ਕਰ ਸਕਦਾ ਹੈ। ਤਾਂ ਇੱਕ ਹਰਿਆਣੇ ਦੇ ਕੋਰਟ ਨੇ ਉਹ ਫੈਸਲਾ ਦਿੱਤਾ ਸੀ। ਲਿਹਾਜ਼ਾ ਇਸੇ ਕਰਕੇ, ਕਿਉਂਕਿ ਇੱਥੇ ਇਹ ਮਾਮਲਾ ਆਪਾਂ ਕਹਿ ਲਈਏ ਕਿ ਕਿਤੇ ਨਾ ਕਿਤੇ ਜਜ਼ਬਾਤਾਂ ਨਾਲ ਤੇ ਜੁੜਦਾ ਹੀ ਹੈ, ਸਿੱਖ ਸੈਂਟੀਮੈਂਟ ਦੇ ਨਾਲ ਤੇ ਜੁੜਦਾ ਹੈ, ਤਾਂ ਰਾਜਨੀਤੀ ਨਾਲ ਵੀ ਜੁੜਦਾ ਹੈ। ਸੋ ਇਸ ਕਰਕੇ ਉਹ ਜਿਹੜਾ ਰਾਈਟ ਸੀ ਉਹ ਇਹਨਾਂ ਮੁਲਜ਼ਮਾਂ ਨੇ ਵਰਤਿਆ, ਤੇ ਉਸ ਰਾਈਟ ਦੇ ਵਿੱਚ ਉਹਨਾਂ ਨੂੰ ਰਾਹਤ ਵੀ ਮਿਲ ਗਈ ਹੈ ਜੀ। ਜੀ ਸੋ ਉਧਰ ਅੱਗੇ ਚੱਲੀਏ ਤਾਂ ਲੁਧਿਆਣਾ ਵੈਸਟ ਦੇ ਵਿੱਚ ਹੌਲੀ-ਹੌਲੀ ਦਿਨ ਪਰ ਦਿਨ ਕੰਮ ਭਖਦਾ ਜਾ ਰਿਹਾ ਹੈ, ਤੇ ਅੱਜ ਅਕਾਲੀ ਦਲ ਦੇ ਵੱਲੋਂ ਵੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਪਾਇਓ ਤਾਂ ਚਾਨਣਾ ਹੈ ਕਿ ਕਿਹਨੂੰ ਅੱਗੇ ਲਾਇਆ ਹੈ, ਤੇ ਬੀਜੇਪੀ ਹੁਣ ਫਿਰ ਕਿਹਨੂੰ ਲਿਆਊ ਮੈਦਾਨ 'ਚ ਇਸ ਹਿਸਾਬ ਨਾਲ। ਜਿੱਥੋਂ ਤੱਕ ਤੁਸੀਂ ਆਪਣਾ ਵਾਕ ਖਤਮ ਕੀਤਾ ਹੈ, ਉਹਦੇ ਤੇ ਗੱਲ ਕਰਨ ਦਾ ਜੇ ਸਵਾਲ ਆਪਾਂ ਲਈਏ ਕਿ ਜੀ ਭਾਜਪਾ ਕਿਹਨੂੰ ਲਿਆ ਸਕਦੀ ਹੈ, ਦੇਖੋ ਭਾਜਪਾ ਕੋਲ ਉੱਥੇ ਕੈਂਡੀਡੇਟਸ ਦੀ ਕੋਈ ਕਮੀ ਨਹੀਂ ਹੈ। ਇਹ ਐਸਾ ਇਲਾਕਾ ਹੈ ਜਿੱਥੇ ਭਾਜਪਾ ਦੇ ਕੋਲ ਇੱਕ ਅਨਾਰ ਤੇ ਕਈ ਬਿਮਾਰ ਵਾਲੀ ਗੱਲ ਹੈ। ਆਮ ਤੌਰ ਤੇ ਜੀ ਆਪਾਂ ਦੇਖਦੇ ਹਾਂ ਕਿ ਭਾਜਪਾ ਦੇ ਕੋਲ ਇੱਕ ਸੰਕਟ ਹੁੰਦਾ ਹੈ ਕਿ ਉਹਨੂੰ ਉਮੀਦਵਾਰ ਕਈ ਵਾਰ ਖੋਜਣੇ ਪੈਂਦੇ ਆ, ਜਦ ਕਿ ਇੱਥੇ ਸਮੱਸਿਆ ਉਲਟ ਹੈ, ਕਿਉਂਕਿ ਪਿਛਲੀ ਵਾਰ ਵੀ ਜੇ ਤੁਸੀਂ ਦੇਖੋਗੇ ਐਡਵੋਕੇਟ ਵਿਕਰਮ ਸਿੰਘ ਸਿੱਧੂ ਸੀਗੇ ਜਿਹੜੇ, ਉਹ ਦਾਅਵੇਦਾਰ ਤੇ ਹੈਗੇ ਹੀ ਹੈਗੇ, ਇਸ ਤੋਂ ਇਲਾਵਾ ਹੋਰ ਨੇ 3-4 ਸਮੇਤ ਖਾਸੇ ਵੱਡੇ ਬੰਦੇ ਦੇ। ਤਾਂ ਮਤਲਬ ਕਿ ਕੁੱਲ ਮਿਲਾ ਕੇ ਅੱਧਾ ਦਰਜਨ ਉੱਥੇ ਉਮੀਦਵਾਰਾਂ ਦੀ ਦੌੜ ਲੱਗੀ ਹੋਈ ਆ। ਰਵਨੀਤ ਬਿੱਟੂ ਆਪਣੇ ਚੱਕਰ ਦੇ ਵਿੱਚ ਹਨ, ਕੁਛ ਜਿਹੜੇ ਪੁਰਾਣੇ ਜਾਂ ਘਾਗ ਨੇਤਾ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ, ਉਹ ਆਪਣੇ ਪੈਂਤੜਿਆਂ 'ਚ ਨੇ। ਹੁਣ ਉੱਥੇ ਬਾਜੀ ਕਿਹੜਾ ਮਾਰੂਗਾ? ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ, ਤਾਂ ਉੱਥੇ ਕਿਹੜਾ ਗੱਭਰੂ ਬਾਜੀ ਮਾਰੂਗਾ? ਉਹ ਆਪਾਂ ਹਾਲੇ ਉਹਨਾਂ ਦੇ ਮੰਥਨ ਚਿੰਤਨ ਤੇ ਛੱਡ ਦਈਏ ਕਿ ਉਹਨਾਂ ਦੇ ਮੰਥਨ ਚਿੰਤਨ 'ਚੋਂ ਕੌਣ ਨਿਕਲਦਾ ਹੈ। ਠੀਕ ਹੈ ਨਾ ਜੀ, ਕਿਉਂਕਿ ਭਾਰਤੀ ਜਨਤਾ ਪਾਰਟੀ ਇਸ ਚੋਣ ਨੂੰ ਲਾਈਟਲੀ ਨਹੀਂ ਲੈਣਾ ਚਾਹੁੰਦੀ, ਉਹ ਮੈਸੇਜ ਨਹੀਂ ਦੇਣਾ ਚਾਹੁੰਦੀ ਇਸ ਤਰ੍ਹਾਂ ਦਾ ਕਿ ਰਵਨੀਤ ਬਿੱਟੂ ਯਾਰੀ ਪੁਗਾ ਰਿਹਾ ਜਾਂ ਭਾਜਪਾ ਜਿਹੜੀ ਹੈ ਉਹ ਰਲ ਕੇ ਲੜ ਰਹੀ ਹੈ ਵਗੈਰਾ ਵਗੈਰਾ। ਸੋ ਉੱਥੇ ਭਾਜਪਾ ਇੱਕ ਜ਼ਬਰਦਸਤ ਫਾਈਟ ਹੀ ਨਹੀਂ ਦੇਣਾ ਚਾਹੁੰਦੀ, ਇੱਕ ਜ਼ਬਰਦਸਤ ਰਿਜ਼ਲਟ ਵੀ ਦੇਣਾ ਚਾਹੁੰਦੀ ਹੈ ਜੀ। ਸੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਕਿਹੜਾ ਹੋਵੇਗਾ, ਇਹਦਾ ਥੋੜਾ ਜਿਹਾ ਇੰਤਜ਼ਾਰ ਆਪਾਂ ਨੂੰ ਕਰਨਾ ਪਊਗਾ। ਰਹੀ ਗੱਲ ਕਾਲੀਆਂ ਦੀ, ਜੀ ਦੇਖੋ ਕਾਲੀਆਂ ਨੇ ਜ਼ਿਮਨੀ ਚੋਣਾਂ ਛੱਡ ਦਿੱਤੀਆਂ ਸਨ, ਫਿਰ ਉਸ ਤੋਂ ਬਾਅਦ ਉਹਨਾਂ ਨੇ ਕੁਝ ਜਿਹੜੇ ਫੈਸਲੇ ਲਏ ਸੀ ਉਹਨਾਂ ਨੇ ਹੈਰਾਨ ਕਰ ਦਿੱਤਾ ਸੀਗਾ। ਕਿਸੇ ਸੀਟ ਤੇ ਕਿਸੇ ਨੂੰ ਉਹਨਾਂ ਨੇ ਸਪੋਰਟ ਕੀਤੀ, ਕਿਤੇ ਕਿਸੇ ਨੂੰ ਸਪੋਰਟ ਕੀਤੀ, ਬਹੁਤ ਮਤਲਬ ਕਿ ਤਰ੍ਹਾਂ ਦੀਆਂ ਅੰਦਰ ਖਾਤੇ ਗੱਲਾਂ ਵੀ ਚੱਲਦੀਆਂ ਨੇ। ਬਹਰਹਾਲ ਇਸ ਵਾਰੀ ਅਕਾਲੀਆਂ ਨੇ ਜਿਹੜੀ ਇਹ ਜ਼ਿਮਨੀ ਚੋਣ ਹੈ ਉਹ ਲੜਨ ਦਾ ਮਨਸੂਬਾ ਬਣਾ ਲਿਆ, ਤਾਂ ਇਸ ਵਾਰੀ ਇਹਨਾਂ ਨੇ ਪਰ ਉਪਕਾਰ ਸਿੰਘ ਘੁੰਮਣ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਪਰ ਉਪਕਾਰ ਸਿੰਘ ਘੁੰਮਣ ਜਿਹੜੇ ਆ ਉਹ ਕਹਿ ਲਓ ਕਿ ਲੰਮੇ ਸਮੇਂ ਤੋਂ ਅਕਾਲੀ ਦਲ ਦੇ ਨਾਲ ਜੁੜੇ ਆ, ਪੰਜਾਬ ਦੇ ਐਡੀਸ਼ਨਲ ਅਟਾਰਨੀ ਜਨਰਲ ਵੀ ਰਹਿ ਚੁੱਕੇ ਆ, ਤੇ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ
ਤਾਂ ਉਹ ਇਸ ਇਲਾਕੇ ਦੇ ਵਿੱਚ ਕਹਿ ਲਓ ਕਿ ਚੰਗਾ ਵਿਚਰਦੇ ਨੇ ਤੇ ਕਾਨੂੰਨੀ ਸਲਾਹਕਾਰ ਦੇ ਤੌਰ ਤੇ ਵੀ ਕੰਮ ਕਰਦੇ ਆ ਅਕਾਲੀ ਦਲ ਦੇ ਵਿੱਚ। ਤਾਂ ਇਸ ਤਰ੍ਹਾਂ ਜੀ ਪਰ ਉਪਕਾਰ ਸਿੰਘ ਘੁੰਮਣ ਨੂੰ ਇਹਨਾਂ ਨੇ ਉਮੀਦਵਾਰ ਜਿਹੜਾ ਬਣਾ ਦਿੱਤਾ ਹੈ। ਤੇ ਜਿਹੜੇ ਉੱਥੇ ਮਹੇਸ਼ਿੰਦਰ ਸਿੰਘ ਗਰੇਵਾਲ ਆ, ਉਹਨਾਂ ਨੇ ਕਹਿ ਦਿੱਤਾ ਕਿ ਦੇਖੋ ਬਈ ਇਹ ਜਿਹੜੀ ਕਾਨੂੰਨੀ ਲੜਾਈ ਲੜੀ ਹੈ ਇਹਨਾਂ ਨੇ ਲੋਕਾਂ ਦੀ, ਇਹ ਉਹਨਾਂ ਦੇ ਵਿੱਚ ਜਾ ਕੇ ਸੇਵਾ ਕਰਨ ਦਾ ਹੱਕ ਰੱਖਦੇ ਆ ਤੇ ਅਕਾਲੀ ਦਲ ਹੁਣ ਉਮੀਦਵਾਰ ਦੇ ਹੱਕ ਦੇ ਵਿੱਚ ਛੇਤੀ ਚੋਣ ਪ੍ਰਚਾਰ ਜਿਹੜੀ ਹੈ ਉਹ ਆਰੰਭ ਦੇਵੇਗਾ। ਇੱਧਰ ਘੁੰਮਣ ਬੋਲੇ ਆ ਕਿ ਵਿਕਾਸ ਦੇ ਮੁੱਦੇ ਤੇ ਜਨਤਾ ਦੇ ਵਿੱਚ ਜਾਵਾਂਗੇ ਕਿ ਅਸੀਂ ਜੋ ਕੰਮ ਕੀਤੇ ਆ ਦੱਸਾਂਗੇ। ਹੁਣ ਦੇਖੋ ਅਕਾਲੀ ਦਲ ਜਿਹੜਾ ਹੈ ਨਾ, ਆਪਾਂ ਜੇ ਕਹੀਏ ਕਿ ਉਹ ਸਿੱਧਾ ਓਲੰਪਿਕ ਤਗਮੇ ਲਈ ਦੌੜ ਰਿਹਾ, ਐਸਾ ਨਹੀਂ। ਮੈਂ ਵਾਰ-ਵਾਰ ਕਹਿਣਾ ਕਿ ਦਰਅਸਲ ਕੀ ਹੈ ਕਿ ਤੁਸੀਂ ਸਿੱਧਾ ਓਲੰਪਿਕ 'ਚ ਨਹੀਂ ਦੌੜ ਸਕਦੇ। ਆਪਾਂ ਇੱਥੋਂ ਸਟੂਡੀਓ 'ਚ ਉੱਠੀਏ ਤੇ ਜਾ ਕੇ ਓਲੰਪਿਕ ਦੇ ਜਿਹੜਾ ਗੇਮ ਵਿਲੇਜ ਹੈ ਉੱਥੇ ਜਾ ਕੇ ਆਪਾਂ ਕਹੀਏ, ਖੇਡ ਪਿੰਡ ਦੇ ਵਿੱਚ ਕਹੀਏ ਕਿ ਬਾਈ ਸਾਨੂੰ ਐਂਟਰੀ ਦੇ ਦਿਓ, ਅਸੀਂ ਬਹੁਤ ਤੇਜ਼ ਦੌੜਦੇ ਹਾਂ, ਐਸਾ ਨਹੀਂ ਹੁੰਦਾ। ਤੁਹਾਨੂੰ ਉੱਥੇ ਕੁਆਲੀਫਾਈ ਕਰਨਾ ਪੈਂਦਾ ਹੈ। ਮਤਲਬ ਜਾਂ ਏਸ਼ੀਆ ਜਿੱਤੋ, ਜਾਂ ਯੂਰਪ ਜਿੱਤੋ, ਜਾਂ ਤੁਸੀਂ ਵਰਲਡ ਚੈਂਪੀਅਨਸ਼ਿਪ ਜਿੱਤੋ, ਜਾਂ ਕੋਈ ਹੋਰ ਇਸ ਤਰ੍ਹਾਂ ਦਾ ਈਵੈਂਟ ਜਿੱਤੋ, ਜਾਂ ਜਿਹੜੇ ਕੁਆਲੀਫਾਇਰ ਰਾਉਂਡ ਹੁੰਦੇ ਆ ਉਹ ਕਲੀਅਰ ਕਰੋ, ਤਦ ਤੁਹਾਨੂੰ ਇੱਕ ਦੌੜ ਦੇ ਵਿੱਚ ਸ਼ਮੂਲੀਅਤ ਦਾ ਹੱਕ ਮਿਲਦਾ ਹੈ। ਤਗਮਾ ਜਿੱਤਣਾ ਤੇ ਦੂਰ ਦੀ ਗੱਲ ਹੈ ਕਿ ਓਲੰਪਿਕ 'ਚ ਐਂਟਰੀ ਵੀ ਤੁਹਾਡੀ ਜਿਹੜੀ ਹੈ ਉਹ ਬਹੁਤ ਔਖੀ ਹੁੰਦੀ ਹੈ। ਫਿਲਹਾਲ ਤਗਮਾ ਜਿੱਤਣ ਲਈ ਨਹੀਂ, ਇੱਥੇ ਇਹ ਆ ਕਿ ਜਿੱਦਾਂ ਕਹਿ ਲਈਏ ਨਾ ਕਿ ਕੁਆਲੀਫਾਈ ਕਰ ਜਾਈਏ ਦੌੜ ਦੇ ਵਿੱਚ, ਉਹਦੀ ਉਹ ਲੜਾਈ ਆ। ਸੋ ਇਸ ਕਰਕੇ ਆਪਾਂ ਦੇਖ ਰਹੇ ਹਾਂ ਕਿ ਬੇਸ਼ੱਕ ਉੱਥੇ ਮਹੇਸ਼ਿੰਦਰ ਗਰੇਵਾਲ, ਟਾਂਡਾ ਸਾਹਿਬ ਜਾਂ ਸ਼ਰਨਜੀਤ ਸਿੰਘ ਢਿੱਲੋਂ ਵਰਗੇ ਲੀਡਰ ਬੈਠੇ ਆ, ਗੁਰਚਰਨ ਸਿੰਘ ਗਰੇਵਾਲ ਵਰਗੇ ਲੀਡਰ ਬੈਠੇ ਆ, ਅਕਾਲੀ ਦਲ ਦਾ ਕੈਡਰ ਹੈ ਨੋ ਡਾਊਟ, ਪਰ ਜੀ ਆਪਾਂ ਨੂੰ ਪਤਾ ਕਿ ਮਨਪ੍ਰੀਤ ਸਿੰਘ ਇਆਲੀ ਵਰਗਾ ਬੰਦਾ ਉਹ ਇਹਨਾਂ ਦੇ ਮੁਖਾਲਫ ਵੀ ਖਲੋਤਾ ਹੈ ਅੱਜ ਦੇ ਦੌਰ ਦੇ ਵਿੱਚ। ਸੋ ਇਸ ਵਾਸਤੇ ਆਪਾਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਫਿਲਹਾਲ ਓਲੰਪਿਕ ਜਿਹੜੀ ਹੁੰਦੀ ਹੈ, ਜਿਵੇਂ ਮੈਂ ਮਤਲਬ ਕਿ ਇੱਕ ਮਿਸਾਲ ਦਿੱਤੀ ਹੈ ਕਿ ਉਹਦੇ ਵਿੱਚ ਕੁਆਲੀਫਾਈ ਕਰ ਰਿਹਾ ਕਿ ਕਿਸੇ ਤਰੀਕੇ ਨਾਲ ਦੌੜਾਕਾਂ ਦੀ ਦੌੜ ਦੇ ਵਿੱਚ ਸਾਡਾ ਨਾਮ ਆ ਜਾਵੇ, ਅਸੀਂ ਦੌੜੀਏ। ਸੋ ਇਹ ਦੌੜਨ ਦੀ ਲੜਾਈ ਆ, ਦੌੜ ਜਿੱਤਣ ਦੀ ਨਹੀਂ। ਜਿੱਤਣੀ ਹਾਲੇ ਦੂਰ ਹੈ। ਮੈਂ ਕਿਸੇ ਵੀ ਚੀਜ਼ ਨੂੰ ਅਸੰਭਵ ਨਹੀਂ ਮੰਨਦਾ। ਰਾਜਨੀਤੀ 'ਚ ਸਭ ਕੁਝ ਅਚੀਵ ਕੀਤਾ ਜਾ ਸਕਦਾ ਨਹੀਂ ਜੀ, ਜ਼ਿੰਦਗੀ ਦਾ ਤਜਰਬਾ ਵੀ ਇਹੋ ਕਹਿੰਦਾ। ਬਟ ਕਈ ਵਾਰ ਤੁਹਾਨੂੰ ਵੀ ਹੁੰਦਾ ਕਿ ਆਪਣੀ ਲੜਾਈ ਜਿਹੜੀ ਹੈ ਨਾ ਉਹ ਆਰੰਭਣੀ ਪੈਂਦੀ ਹੈ ਨਵੇਂ ਸਿਰ ਤੋਂ। ਤਾਂ ਫਿਲਹਾਲ ਅਕਾਲੀਆਂ ਦੀ ਇਹੀ ਰਣਨੀਤੀ ਰਹੇਗੀ ਕਿ ਅਸੀਂ ਇਸ ਲੜਾਈ ਦੇ ਵਿੱਚ ਬਹੁਤੇ ਪਛੜੀਏ ਨਾ। ਤਾਂ ਉਹਦੇ ਵਾਸਤੇ ਵੀ ਜੀ ਇਹਨਾਂ ਨੂੰ ਬਹੁਤ ਜ਼ੋਰ ਲਾਉਣਾ ਪਏਗਾ ਕਿ ਇੱਕ ਜ਼ੋਰਦਾਰ ਹਾਜ਼ਰੀ ਦਰਜ ਕਰਵਾ ਲਈਏ। ਜੀ ਸੋ ਵੇਖਾਂਗੇ ਬਣਦਾ ਕੀ ਹੈ। ਹੌਲੀ ਹੌਲੀ ਮੈਦਾਨ ਪੱਕ ਰਿਹਾ ਹੈ। ਤੇ ਅਗਲੀ ਖਬਰ 'ਚ ਚੱਲੀਏ ਤਾਂ ਪੰਜਾਬ ਦੀ ਰਾਜਨੀਤੀ 'ਚ ਭੁੱਕੀ ਦੀ ਮੁੜ ਕੇ ਐਂਟਰੀ ਹੋ ਗਈ ਹੈ ਜੀ। ਹਾਂ ਦੇਖੋ ਰਾਜਾ ਵੜਿੰਗ ਭੁੱਕੀ ਦੀ ਐਂਟਰੀ ਦੁਬਾਰਾ ਲਿਆ ਹੈ। ਤੁਹਾਨੂੰ ਪਤਾ ਹੀ ਆ, ਸਮੇਂ-ਸਮੇਂ ਤੇ ਇਸ ਦੀ ਚਰਚਾ ਹੁੰਦੀ ਆ, ਸਮੇਂ-ਸਮੇਂ ਤੇ ਇਹਨੂੰ ਸਪੋਰਟ ਕੀਤਾ ਜਾਂਦਾ ਹੈ, ਇਹਦਾ ਵਿਰੋਧ ਕੀਤਾ ਜਾਂਦਾ ਹੈ। ਰਾਜਾ ਵੜਿੰਗ ਨੇ ਇਹ ਗੱਲ ਕਹੀ ਆ ਕਿ ਸਾਨੂੰ ਚਿੱਟੇ ਦਾ ਜਿਹੜਾ ਨਾ ਬਦਲ ਕੋਈ ਨਾ ਕੋਈ ਦੇਣਾ ਪਵੇਗਾ। ਤਾਂ ਉਹਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਇਹਦੇ ਤੇ ਵਿਚਾਰ ਕੀਤਾ ਜਾ ਸਕਦਾ। ਦੇਖੋ ਗੱਲ ਇਹ ਆ ਕਿ ਇਹਦੇ ਤੇ ਬਹੁਤ ਲੰਮੇ ਸਮੇਂ ਤੋਂ ਬਹਿਸ ਚੱਲ ਰਹੀ ਹੈ ਜੀ। ਆਪਾਂ ਦੇਖੀਏ ਖਾਸ ਤੌਰ ਤੇ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਇਹਦੇ ਤੇ ਬਹੁਤ ਹਾਰਡਲੀ ਵਰਕ ਕੀਤਾ ਹੈ। ਤੁਹਾਨੂੰ ਯਾਦ ਹੋਏਗਾ ਸੈਮੀਨਾਰ ਤੱਕ ਲਾਏ ਆ, ਮੈਂ ਉਹਨਾਂ ਦੇ ਸੈਮੀਨਾਰ ਜੁਆਇਨ ਵੀ ਕੀਤੇ। ਜੇ ਇਸ ਤੋਂ ਇਲਾਵਾ ਆਪਾਂ ਦੇਖੀਏ ਤਾਂ ਹੋਰ ਵੀ ਕਈ ਸਿਆਸਤਦਾਨ ਤੁਹਾਨੂੰ ਮਿਲ ਜਾਣਗੇ, ਜਾਂ ਕਈ ਐਸੇ ਸਮਾਜਿਕ ਕਾਰਕੁਨ ਮਿਲ ਜਾਣਗੇ ਕਿ ਜਿਹੜੇ ਇਸ ਗੱਲ ਦੀ ਵਕਾਲਤ ਕਰਦੇ ਆ ਕਿ ਭਾਈ ਭੁੱਕੀ ਜਾਂ ਅਫੀਮ ਜਿਹੜੀ ਆ ਉਹ ਖੋਲ ਦਿੱਤੀ ਜਾਣੀ ਚਾਹੀਦੀ ਆ। ਦੇਖੋ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦਾ ਵਾਂ ਕਿ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਬਾਰੇ ਜਿਹੜੇ ਬਹੁਤ ਮਤਲਬ ਕਿ ਬਰੀਕੀ ਨਾਲ ਨਜ਼ਰ ਰੱਖਦੇ ਆ ਉਹਨਾਂ ਤੇ, ਤਾਂ ਉਹ ਕਹਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਫੈਸਲੇ ਲੈ ਸਕਦੀ ਆ ਜਿਹੜੇ ਬਹੁਤ ਹੈਰਾਨਕੁਨ ਹੋਣਗੇ। ਮਤਲਬ ਕਿ ਐਸੇ ਫੈਸਲੇ ਕਿ ਜਿਹਦੇ ਚ ਸਿੱਧੇ 75 ਉਹਦੀ ਸਪੋਰਟ ਚ ਆ ਜਾਣ ਤੇ 25 ਉਹਦੀ ਵਿਰੋਧ ਚ ਵੀ ਆ ਜਾਣ ਤਾਂ ਕੋਈ ਵੱਡੀ ਗੱਲ ਨਹੀਂ, ਕਿਉਂਕਿ ਗੋਲਬੰਦੀ ਚ ਉਹਨਾਂ ਦੇ ਸਮਰਥਨ ਦੇ ਵਿੱਚ ਕਹਿ ਲਓ ਉਹਨਾਂ ਦੇ ਫੈਸਲੇ ਨਾਲ ਖਨੋਣ ਵਾਲੇ ਬਹੁਤ ਹੋਣਗੇ। ਜੀ ਮਤਲਬ ਜਿੱਦਾਂ ਆਪਾਂ ਕਹਿ ਲਈਏ ਕਿ ਭੁੱਕੀ ਦਾ ਮਸਲਾ ਐਸਾ ਹੈ ਕਿ ਜਦੋਂ ਗੱਲ ਚੱਲਦੀ ਹੈ ਤੁਸੀਂ ਫੇਸਬੁੱਕ ਤੇ ਪੋਸਟ ਪਾ ਲਓ ਸਮਰਥਨ ਦੇ ਵਿੱਚ ਜਾਂ ਵਿਰੋਧ ਦੇ ਵਿੱਚ, ਤੁਹਾਨੂੰ ਪਤਾ ਲੱਗ ਜੀ ਜਾਏਗਾ। ਫੇਸਬੁੱਕ ਤੇ ਪੋਸਟ ਤੇ ਵੀ ਪਤਾ ਲੱਗ ਜਾਏਗਾ, ਔਰ ਨਿੱਜੀ ਜ਼ਿੰਦਗੀ 'ਚ ਵੀ ਤੁਸੀਂ ਤਜਰਬਾ ਕਰ ਲਿਓ, ਕਿਸੇ ਸੱਥ 'ਚ ਜਾ ਕੇ ਇਹਦੇ ਤੇ ਚਰਚਾ ਛੇੜ ਦਿਓ, ਤੁਹਾਨੂੰ ਇਹਦੇ ਸਮਰਥਨ ਦੇ ਵਿੱਚ ਹਮੇਸ਼ਾ ਖਾਸ ਤੌਰ ਤੇ ਮਰਦਾਂ 'ਚ
ਬੰਦੇ ਜ਼ਿਆਦਾ ਜੀ, ਖਲੋਤੇ ਦਿਖਾਈ ਦੇਣਗੇ। ਤਾਂ ਕਹਿਣ ਦਾ ਮਤਲਬ ਹੈ ਕਿ ਭਾਰਤੀ ਜਨਤਾ, ਇਹ ਪੱਕਾ ਨਹੀਂ ਹੈ, ਪਰ ਜਦੋਂ ਕੁਝ ਬੰਦਿਆਂ ਨਾਲ ਗੱਲ ਕਰੀਦੀ ਆ, ਉਹ ਕਹਿੰਦੇ ਕਿ 2-3 ਮੁੱਦੇ ਹੋ ਸਕਦੇ ਆ ਜਿਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਐਨ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਸਰਪ੍ਰਾਈਜ਼ਿੰਗਲੀ, ਜਿੱਦਾਂ ਕਹਿ ਲਈਏ ਨਾ ਸ਼ੋਏਕ, ਜਿੱਦਾਂ ਇਹ ਡਰੱਗ ਵਾਲਾ ਮਾਮਲਾ, ਕਿ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਆਉਣ ਵਾਲੇ ਸਮੇਂ 'ਚ ਇੱਕ ਬਹੁਤ ਜ਼ੋਰਦਾਰ ਮੁਹਿੰਮ ਚਲਾ ਸਕਦੀ ਹੈ। ਐਨਸੀਬੀ ਜੀ, ਦੀ ਐਂਟਰੀ ਬਹੁਤ ਧੜੱਲੇ ਨਾਲ ਹੋ ਸਕਦੀ ਹੈ, ਯਾਨੀ ਜਿਹੜੀ ਕੇਂਦਰੀ ਏਜੰਸੀ ਹੈ ਨਾਰਕੋਟਿਕਸ ਕੰਟਰੋਲ ਬਿਊਰੋ, ਤਾਂ ਜੀ, ਉਹ ਆ ਸਕਦੀ ਆ। ਜੇ ਇਸ ਤੋਂ ਇਲਾਵਾ ਆਪਾਂ ਵੇਖੀਏ ਤਾਂ ਇੱਕ ਇਹੋ ਜਿਹਾ ਫੈਸਲਾ ਵੀ ਦੇ ਸਕਦੇ ਆ ਪੰਜਾਬ ਦੇ ਨਾਲ ਵਾਅਦਾ ਕਰਕੇ ਕਿ ਅਸੀਂ ਤੁਹਾਨੂੰ ਆ ਕਰ ਦਿੰਨੇ ਆ, ਤੋ ਜਾਂ ਬੰਦੀ ਸਿੰਘਾਂ ਤੇ ਕੋਈ ਫੈਸਲਾ ਲਿਆ ਜਾ ਸਕਦਾ ਵੀ, ਮਤਲਬ ਕਿ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਹੋਣਗੇ ਜੋ ਬਹੁਤ ਹੱਦ ਤੱਕ ਕਹਿ ਲਓ ਕਿ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰ ਸਕਦੇ ਆ। ਤਾਂ ਕਿਤੇ ਕਾਂਗਰਸੀ ਇਸ ਗੱਲ ਤੋਂ ਵਾਕਫ ਤੇ ਨਹੀਂ ਹੋ ਗਏ, ਜਾਣੂ ਤੇ ਨਹੀਂ ਹੋ ਗਏ ਕਿ ਜੀ, ਭਾਈ ਭਾਰਤੀ ਜਨਤਾ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਐਸੀ ਗੱਲ ਛੇੜ ਸਕਦੀ ਹੈ ਜੋ ਸਮਰਥਨ, ਕਿਉਂਕਿ ਦੇਖੋ ਮੇਨ ਜਿਹੜੀ ਆਪਾਂ ਸ਼ਹਿਰੀ ਵੋਟ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਦੋ ਹੀ ਚੀਜ਼ਾਂ ਨੇ ਨਾ, ਕਿ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦੀ ਲੜਾਈ ਬੜੀ ਜ਼ਬਰਦਸਤ ਹੋਏਗੀ ਸ਼ਹਿਰੀ ਵੋਟ ਨੂੰ ਲੈ ਕੇ। ਆਮ ਆਦਮੀ ਪਾਰਟੀ ਦਾ ਜਿਹੜਾ ਵੋਟ ਸ਼ੇਅਰ ਹੈ ਉਹ ਕਿੰਨਾ ਕੁ ਰਹਿੰਦਾ ਹੈ ਉਹਨਾਂ ਦੇ ਨਾਲ, ਇਹ ਸਮਾਂ ਦੱਸੇਗਾ। ਸੋ ਇਸ ਵਾਸਤੇ ਖਾਸ ਤੌਰ ਤੇ ਜੇ ਹਿੰਦੂ ਵੋਟ ਵੀ ਦੇਖੀਏ ਆਪਾਂ, ਤਾਂ ਹਿੰਦੂ ਵੋਟ ਨੂੰ ਲੈ ਕੇ ਜਾਂ ਐਸਸੀ ਵੋਟ ਨੂੰ ਵੀ ਲੈ ਕੇ ਦੇਖੀਏ, ਐਤਕੀ ਪੰਜਾਬ ਦੇ ਵਿੱਚ ਐਸਸੀ ਵੋਟ ਤੁਸੀਂ ਦੇਖਿਆ ਹੋਣਾ, ਲੋਕ ਸਭਾ ਜਦੋਂ ਇਲੈਕਸ਼ਨ ਹੋਇਆ ਸੀ ਤਾਂ ਬਹੁਤ ਸਾਰੀ ਐਸਸੀ ਵੋਟ ਜਿਹੜੀ ਸੀਗੀ ਉਹ ਕਾਂਗਰਸ ਦੇ ਹੱਕ 'ਚ ਇੱਕ ਮੁਸ਼ਤ ਭੁਗਤ ਗਈ ਸੀ, ਉਹਦਾ ਬਹੁਤ ਵੱਡਾ ਜੀ, ਪਰਸੈਂਟੇਜ ਸੰਵਿਧਾਨ ਦੇ ਨਾਮ ਤੇ, ਜਾਂ ਜੋ ਕਹਿ ਲਓ ਕਿ ਮਰਦਮਸ਼ੁਮਾਰੀ ਦੇ ਨਾਂ ਤੇ, ਇਹ ਬਹੁਤ ਵੱਡੇ ਇੱਕ ਫੈਕਟ ਕੰਮ ਕੀਤੇ ਸਨ ਕਿ ਰਾਹੁਲ ਚੁਣਨਾ ਹੈ ਕਿ ਮੋਦੀ ਚੁਣਨਾ ਹੈ। ਤਾਂ ਪੰਜਾਬ ਦੇ ਵਿੱਚ ਸਪਸ਼ਟ ਤੌਰ ਤੇ ਕਹਿ ਲਓ ਕਿ 2-4 ਚੀਜ਼ਾਂ ਸੀਗੀਆਂ ਜਿਨ੍ਹਾਂ ਨੇ ਕੰਮ ਕੀਤਾ। ਸੋ ਰਾਜਾ ਵੜਿੰਗ ਦਾ ਇਹ ਜਿਹੜਾ ਬਿਆਨ ਆ ਉਹ ਕਿਤੇ ਨਾ ਕਿਤੇ ਗੁੱਝੇ ਤੌਰ ਤੇ ਇੱਕ ਸਵਾਲ ਵੀ ਪੈਦਾ ਕਰਦਾ ਹੈ ਕਿ ਕਿਤੇ ਇਹ ਵੀ ਤੇ ਨਹੀਂ ਚਾਹੁੰਦੇ ਕਿ ਇਸ ਮਾਮਲੇ ਦੇ ਵਿੱਚ ਹੁਣ ਅਸੀਂ ਬਹੁਤਾ ਕੁਝ ਤੇ ਕਰ ਨਹੀਂ ਸਕਦੇ ਕਿ ਅਸੀਂ ਵਾਅਦਾ ਕਰੀਏ ਕਿ ਅਸੀਂ ਨਸ਼ਾ ਮੁਕਤ ਪੰਜਾਬ ਕਰ ਦਿਆਂਗੇ ਵਗੈਰਾ ਵਗੈਰਾ। ਇਹਦੇ ਨਾਲੋਂ ਇੱਕ ਐਸੀ ਗੱਲ ਰੇੜ ਦਿਓ ਕਿ ਅਸੀਂ ਵੀ ਚਰਚਾ ਦੇ ਵਿੱਚ ਆ ਜਾਈਏ। ਸੋ ਹੋ ਸਕਦਾ ਮੇਬੀ, ਮੈਂ ਕਹਿੰਦਾ ਕਿ ਇਹਦੀ ਸੰਭਾਵਨਾ ਜਿਹੜੀ ਹੈ ਉਹ ਰੱਖਣੀ ਚਾਹੀਦੀ ਹੈ, ਗੁੰਜਾਇਸ਼ ਰੱਖਣੀ ਚਾਹੀਦੀ ਹੈ। ਤੇ ਬਾਕੀ ਸਵਾਲ ਤੇ ਇਹਨਾਂ ਨੂੰ ਹੋਣਗੇ ਕਿ ਤੁਹਾਡੇ ਕੋਲ ਪਾਵਰ ਰਹੀ ਸੀ, ਤੁਸੀਂ ਇਸ ਤਰ੍ਹਾਂ ਦੇ ਫੈਸਲੇ ਖੁਦ ਕਰ ਸਕਦੇ ਸੀ ਜਾਂ ਕੇਂਦਰ ਦੇ ਨਾਲ ਗੱਲਬਾਤ ਕਰ ਸਕਦੇ ਸੀ, ਕਿਉਂ ਨਹੀਂ ਕੀਤੇ ਤੁਸੀਂ? ਜੀ। ਇਹ ਤਾਂ ਸਵਾਲ ਤਾਂ ਉੱਠਣਗੇ ਹੀ, ਤੇ ਅੱਗੇ ਚੱਲੀਏ ਤਾਂ ਉਧਰ ਸ਼ਾਨਨ ਪ੍ਰੋਜੈਕਟ ਤੇ ਦੋਵੇਂ ਰਾਜਾਂ ਦਰਮਿਆਨ ਸਿੰਘ ਫਸ ਗਏ ਨੇ ਜੀ। ਦੇਖੋ ਇਹ ਵਾਰ ਪਲਟਵਾਰ ਦੀ ਖੇਡ ਹੈ। ਸ਼ਾਨਨ ਪ੍ਰੋਜੈਕਟ ਜਿਹੜਾ ਹਿਮਾਚਲ ਦੇ ਵਿੱਚ, ਦੇਖੋ ਗੱਲ ਇਹ ਆ ਕਿ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਹੈ। ਤੁਹਾਨੂੰ ਯਾਦ ਹੋਣਾ ਹਿਮਾਚਲ ਪ੍ਰਦੇਸ਼ ਦੇ ਡਿਪਟੀ ਸੀਐਮ ਮੁਕੇਸ਼ ਅਗਨੀਹੋਤਰੀ ਵੱਲੋਂ ਇਹ ਪ੍ਰੋਜੈਕਟ ਤੇ ਬਿਆਨ ਦਿੱਤਾ ਗਿਆ ਸੀਗਾ ਪਿਛਲੇ ਦਿਨੀ। ਫਿਰ ਇਹਦੇ ਤੇ ਪੰਜਾਬ ਦਾ ਵੀ ਰਿਐਕਸ਼ਨ ਆਇਆ। ਅਮਨ ਅਰੋੜਾ ਦਾ ਕਹਿਣਾ ਸੀਗਾ ਕਿ ਕੁਝ ਵੀ ਕਹੋ, ਚਾਹੇ ਡਿਪਟੀ ਸੀਐਮ ਹੋਵੇ, ਚਾਹੇ ਸੀਐਮ, ਚਾਹੇ ਕੋਈ ਵੀ ਦਬਾਅ ਪਾ ਲਓ, ਪਰ ਪੰਜਾਬ ਦਾ ਜੋ ਹੱਕ ਬਣਦਾ ਅਸੀਂ ਉਹਨੂੰ ਲੈ ਕੇ ਰਹਾਂਗੇ। ਠੀਕ ਹੈ ਨਾ ਜੀ। ਸੋ ਜਿਹੜੇ ਡਿਪਟੀ ਸੀਐਮ ਸੀ ਉਹਨਾਂ ਨੇ ਕਿਹਾ ਸੀਗਾ ਕਿ ਬਈ ਸ਼ਾਨਨ ਪਾਵਰ ਪ੍ਰੋਜੈਕਟ ਹੈ ਜਿਹੜਾ ਉਹ ਸਾਡਾ ਹੈ ਤੇ ਅਸੀਂ ਇਹਦੇ ਵਿੱਚ 1 ਇੰਚ ਵੀ ਪਿੱਛੇ ਹਟਣ ਵਾਲੇ ਨਹੀਂ ਆ। ਅੱਛਾ, ਸ਼ਾਨਨ ਪ੍ਰੋਜੈਕਟ ਹੈ ਕਿ ਜੇ ਆਪਾਂ ਦੇਖੀਏ ਤਾਂ ਗੱਲ ਇਹ ਹੈ ਕਿ ਇਹਦਾ ਵਿਵਾਦ ਜਿਹੜਾ ਹੈ ਨਾ ਉਹ ਇਹੋ ਆ ਕਿ ਇਹ ਮਾਮਲਾ ਜਿਹੜਾ ਹੈ ਨਾ, ਆਪਾਂ ਦੇਖੀਏ ਤਾਂ 99 ਸਾਲ ਲਈ ਲੀਜ਼ ਤੇ ਸੀ ਪੰਜਾਬ ਸਰਕਾਰ ਦੇ ਕੋਲ, ਜਿਹੜੀ ਕਿ ਲੀਜ਼ 2023 ਚ ਖਤਮ ਹੋ ਗਈ। ਉਸ ਤੋਂ ਬਾਅਦ ਮਤਲਬ ਕਿ ਹਿਮਾਚਲ ਚਾਹੁੰਦਾ ਸੀ ਕਿ ਸਾਡੇ ਕਬਜ਼ੇ ਦੇ ਵਿੱਚ ਆ ਜਾਵੇ, ਪਰ ਦੂਜੇ ਪਾਸੇ ਪੰਜਾਬ ਨੇ ਆਪਣਾ ਮਾਲਕਾਨਾ ਹੱਕ ਜਿਹੜਾ ਉਹ ਇਹਦੇ ਤੇ ਜਤਾਇਆ। ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਇਹਦਾ ਇਹ ਸੀਗਾ ਸੁਪਰੀਮ ਕੋਰਟ ਦੇ ਵਿੱਚ ਜਦੋਂ ਮਾਮਲਾ ਗਿਆ ਤੇ ਉੱਥੇ ਇਹ ਲੜਾਈ ਹੈ ਕਿ ਬਈ ਇਹਦਾ ਆਧਾਰ ਜਿਹੜਾ ਹੈ ਨਾ ਉਹ 1966 ਵਾਲਾ ਜਿਹੜਾ ਪੁਨਰਗਠਨ ਐਕਟ ਹੈ ਉਹ ਹੀ ਰਹਿਣਾ ਚਾਹੀਦਾ ਹੈ। ਮਤਲਬ ਕਿ ਪੰਜਾਬ ਦਾ ਇਹੋ ਹੀ ਆ ਤੇ ਪੰਜਾਬ ਜਾਂ ਹਿਮਾਚਲ ਦਾ ਨਹੀਂ ਲਵਾਂਗੇ ਪੱਖ। ਐਕਟ ਤੇ ਐਗਰੀਮੈਂਟ ਅਨੁਸਾਰ ਹੋਏਗਾ ਫੈਸਲਾ। ਖੱਟੜ ਜਿਹੜੇ ਮੰਤਰੀ ਨੇ ਕੇਂਦਰ ਦੇ ਵਿੱਚ, ਤਾਂ ਉਹਨਾਂ ਨੇ ਮਤਲਬ ਕਿ ਇਹ ਗੱਲ ਕਹੀ ਆ। ਅੱਛਾ, ਇਹਦੇ ਵਿੱਚ ਰੌਲਾ ਕੀ ਆ ਕਿ ਅੰਗਰੇਜ਼ਾਂ ਦੇ ਸਮੇਂ ਇੱਕ ਐਗਰੀਮੈਂਟ ਹੋਇਆ ਸੀਗਾ, ਠੀਕ ਹੈ ਜੀ। ਐਗਰੀਮੈਂਟ ਹੋਇਆ ਤੇ ਉਸ ਤੋਂ ਬਾਅਦ ਦੇਸ਼ ਆਜ਼ਾਦ ਹੋਇਆ ਤੇ 1996 ਚ ਭਾਰਤੀ ਸਰਕਾਰ ਵੱਲੋਂ ਸੂਬਿਆਂ ਦੀ ਵੰਡ ਮੌਕੇ ਲਾਗੂ ਕੀਤੇ ਗਏ ਜਿਹੜੇ ਐਕਟ, ਖਾਸ ਤੌਰ ਤੇ ਪੁਨਰਗਠਨ ਐਕਟ 1966, ਜੇ ਆਪਣਾ ਇਹਦਾ ਦੇਖਿਆ ਜਾਵੇ ਤਾਂ ਇਹਨੂੰ ਆਧਾਰ ਬਣਾਇਆ ਗਿਆ। ਤਾਂ ਪੁਨਰਗਠਨ
1966 ਦੇ ਐਕਟ ਅਨੁਸਾਰ ਸ਼ਾਨਨ ਪ੍ਰੋਜੈਕਟ ਸਿਰਫ ਤੇ ਸਿਰਫ ਪੰਜਾਬ ਸਰਕਾਰ ਦਾ ਹੀ ਹੈ ਤੇ ਭਵਿੱਖ 'ਚ ਇਹ ਪੰਜਾਬ ਸਰਕਾਰ ਦਾ ਹੀ ਰਹੇਗਾ। ਮਤਲਬ ਕਿ ਪੰਜਾਬ ਦਾ ਇਹ ਤਰਕ ਹੈ ਕਿ ਦਰਅਸਲ ਅੰਗਰੇਜ਼ ਰਾਜ ਦੇ ਵਿੱਚ ਜੋ ਐਗਰੀਮੈਂਟ ਹੋਇਆ ਉਹ ਮਾਨਤਾ ਪ੍ਰਾਪਤ ਨਹੀਂ ਹੋਏਗਾ, ਜਦ ਕਿ ਕੇਂਦਰ ਨੇ ਮੋਹਰ ਲਾਈ ਹੈ ਕਿ ਭਾਈ 1966 ਵਾਲਾ ਜਿਹੜਾ ਪੁਨਰਗਠਨ ਐਕਟ ਹੈ ਉਹਦੇ ਅਨੁਸਾਰ ਪੰਜਾਬ ਦਾ ਮਾਲਕਾਨਾ ਹੱਕ ਬਣਦਾ। ਤਾਂ ਇਹ ਹੈ ਲੜਾਈ। ਬੇਸਿਕਲੀ ਤੁਹਾਨੂੰ ਸਮਝ ਆ ਗਈ ਹੋਏਗੀ ਕਿ ਲੜਾਈ ਦਾ ਮੁੱਢ ਜਿਹੜਾ ਉਹ ਕੀ ਆ। ਤਾਂ ਇਹਦੇ ਤੇ ਹੁਣ ਬਿਆਨਬਾਜ਼ੀਆਂ ਤੇ ਠੀਕ ਵੈਸੀਆਂ ਹੀ ਚੱਲਣਗੀਆਂ, ਜਿਵੇਂ ਐਸਵਾਈਐਲ ਦੇ ਮੁੱਦੇ ਤੇ ਆਪਾਂ ਦੇਖਦੇ ਹਾਂ ਜਾਂ ਹੋਰ ਕੁਝ ਮੁੱਦਿਆਂ ਤੇ। ਪਰ ਐਕਚੁਅਲ ਚ ਸ਼ਾਨਨ ਪ੍ਰੋਜੈਕਟ ਦੀ ਇਹੋ ਆ ਕਿ ਲੀਜ਼ ਵਾਕਿਆ 99 ਸਾਲ ਵਾਸਤੇ ਮਿਲੀ ਸੀ, ਐਗਰੀਮੈਂਟ ਹੋਇਆ ਸੀ ਗੋਰਿਆਂ ਦੇ ਨਾਲ, ਪਰ ਉਸ ਤੋਂ ਬਾਅਦ ਜਿਵੇਂ ਮੁਲਕ ਆਜ਼ਾਦ ਹੁੰਦਾ ਹੈ ਤੇ ਪੁਨਰਗਠਨ ਐਕਟ ਹੋਣ ਚਾਹੁੰਦਾ ਹੈ, ਫਿਰ ਕੇਂਦਰ ਸਰਕਾਰ 1996 ਚ ਫੈਸਲਾ ਲੈਂਦੀ ਹੈ ਕਿ ਬਈ ਇਹ ਪੁਨਰਗਠਨ ਐਕਟ ਅਨੁਸਾਰ ਹੀ ਸਭ ਕੁਝ ਚੱਲੇਗਾ। ਤਾਂ ਪੰਜਾਬ ਉਸ ਆਧਾਰ ਤੇ ਮਾਲਕਾਨਾ ਹੱਕ ਰੱਖਦਾ, ਇਹ ਨਹੀਂ ਹੈ ਕਹਿੰਦਾ ਕਿ ਉਥੋਂ ਦੀ ਜ਼ਮੀਨ ਸਾਡੀ ਹੈ। ਜੀ, ਸੋ ਅੱਗੇ ਚੱਲੀਏ ਤਾਂ ਝੋਨਾ ਲਾਉਣ ਨੂੰ ਦੀ ਤਰੀਕ ਨੂੰ ਲੈ ਕੇ ਭੰਬੜ ਭੂਸਾ ਚੱਲ ਰਿਹਾ ਹੈ। ਪਹਿਲਾਂ ਸ਼ਾਇਦ ਐਲਾਨ ਕਰ ਦਿੱਤਾ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕਿ ਆਪਾਂ ਇੰਨੀ ਤਰੀਕ ਤੋਂ ਸ਼ੁਰੂ ਕਰ ਦੇਣਾ ਲਗਵਾਉਣਾ। ਜੀ ਬਿਲਕੁਲ, ਇਹਨਾਂ ਨੇ ਤੇ ਕਿਹਾ ਹੋਇਆ ਹੈ, ਪਰ ਤੁਸੀਂ ਦੇਖੋਗੇ ਨਾ ਤਾਂ ਕੁਝ ਜਿਹੜੇ ਪੰਜਾਬ ਦੇ ਖੇਤੀ ਮਾਹਰ ਹੈ, ਵਿਗਿਆਨੀ ਹੈ, ਬੁੱਧੀਜੀਵੀ ਹੈ, ਸਿੱਖਿਆ ਸ਼ਾਸਤਰੀ ਹੈ ਤੇ ਸਾਬਕਾ ਆਈਐਸ ਹੈ, ਇਹਨਾਂ ਨੇ ਰਲ ਕੇ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ ਹੈ ਕਿ ਵੇਖੋ ਇਸ ਤਰ੍ਹਾਂ ਨਾ ਕਰੋ। ਕੇਂਦਰੀ ਭੂਮੀਗਤ ਜਲ ਬੋਰਡ 2023 ਦੀ ਇੱਕ ਰਿਪੋਰਟ ਦਾ ਇਹਦੇ ਵਿੱਚ ਜ਼ਿਕਰ ਵੀ ਕੀਤਾ ਗਿਆ ਹੈ ਕਿ 2039 ਤੱਕ ਜਲ ਭੰਡਾਰਾਂ ਵਿੱਚ 1000 ਫੀਟ ਦੀ ਡੂੰਘਾਈ ਜਿਹੜੀ ਹੈ ਉਹ ਅਸੀਂ ਸਰ ਕਰ ਜਾਾਂਗੇ, ਯਾਨੀ ਪੂਰੀ ਕਰ ਲਾਂਗੇ, ਤੇ ਉਸ ਤੋਂ ਬਾਅਦ ਪਾਣੀ ਖਤਮ ਹੋ ਜਾਏਗਾ ਪੰਜਾਬ ਦੇ ਵਿੱਚ। ਦੇਖੋ, ਇਹ 2023 ਦੀ ਜਿਹੜੀ ਰਿਪੋਰਟ ਆ ਇਹਦਾ ਹੀ ਹਵਾਲਾ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਹੈ। ਇਸ ਬਾਰੇ ਸਾਬਕਾ ਆਈਐਸ ਕਾਹਨ ਸਿੰਘ ਪੰਨੂ ਨੇ ਵੀ ਦੱਸਿਆ ਕਿ ਪਿਛਲੇ 40 ਸਾਲਾਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਜਿਹੜਾ ਹੈ ਉਹ ਘਟਣ ਦਾ ਕਾਰਨ ਝੋਨੇ ਦੀ ਕਾਸ਼ਤ ਹੈ। ਸੋ ਇਸ ਕਰਕੇ ਉਹ ਕਹਿੰਦੇ ਕਿ 2009 ਦੇ ਵਿੱਚ ਝੋਨੇ ਦੀ ਬਿਜਾਈ ਦਾ 10 ਜੂਨ ਤੋਂ ਨਿਰਧਾਰਨ ਕੀਤਾ ਗਿਆ ਸੀਗਾ, ਯਾਨੀ ਸਮਾਂ ਮੁਕਰਰ ਕੀਤਾ ਗਿਆ ਸੀਗਾ। ਤਾਂ ਹੁਣ ਫਿਰ ਇਹ ਜਿਹੜੀ ਸੀਗੀ ਕਿ ਜਿਹੜੀ ਪੜਾਵਾਰ ਝੋਨੇ ਦੀ ਲਵਾਈ ਸੀ ਉਹ 20 ਜੂਨ ਤੱਕ ਚਲੇ ਜਾਂਦੀ ਸੀਗੀ, ਤੇ ਉਸ ਤੋਂ ਬਾਅਦ ਫਿਰ ਇਹ ਕੋਸ਼ਿਸ਼ ਹੋਈ ਕਿ 20 ਜੂਨ ਨੂੰ ਸਟਾਰਟ ਕੀਤਾ ਜਾਵੇ। ਤਾਂ ਉਹ ਕਹਿੰਦੇ ਕਿ ਹੁਣ ਅਕਤੂਬਰ ਤੋਂ ਝੋਨੇ ਦੀ ਖਰੀਦੀ ਜਿਹੜੀ ਹੈ ਨਾ ਉਹ ਪ੍ਰਵਾਨਗੀ ਦਿੰਦੀ ਹੈ ਸਰਕਾਰ। ਝੋਨੇ ਦੀਆਂ ਨਵੀਆਂ ਕਿਸਮਾਂ ਨੂੰ ਪੱਕਣ ਲਈ 120 ਦਿਨ ਲੱਗਦੇ ਆ ਟੋਟਲ, ਯਾਨੀ ਜੇ ਆਪਾਂ ਮੋਟੇ ਤੌਰ ਤੇ ਲਈਏ 4 ਮਹੀਨੇ। ਤਾਂ ਕਹਿੰਦੇ ਕਿ ਸੂਬੇ ਵਿੱਚ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਤਾਂ ਜੋ ਫਸਲ ਅਕਤੂਬਰ ਦੇ ਪਹਿਲੇ 15 ਵਾੜੇ ਤੱਕ ਪੱਕ ਜਾਵੇ। ਮਤਲਬ ਇਹ ਕਹਿੰਦੇ ਕਿ 120 ਦਿਨ ਸਾਡੇ ਕੋਲ ਹੈਗੇ ਆ, ਇਸ ਲਿਹਾਜ਼ ਦੇ ਨਾਲ ਸਾਨੂੰ ਇਹ ਜਿਹੜੀਆਂ ਪ੍ਰਵਾਨਿਤ ਕਿਸਮਾਂ ਹੈ ਉਹ ਲਵਾਉਣੀਆਂ ਚਾਹੀਦੀਆਂ। ਤਾਂ ਇੱਥੇ ਵੀ ਹੁਣ ਚਰਚਾ ਜਿਹੜੀ ਭਖਣ ਵਾਲੀ ਹੈ, ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਮਾਨਯੋਗ ਮੁੱਖ ਮੰਤਰੀ ਆ ਉਹ ਤਾਂ ਬਦਲ ਚੁੱਕੇ ਆ ਤਰੀਕ, ਉਹ 1 ਜੂਨ ਤੋਂ ਸਟਾਰਟ ਕਰਵਾ ਰਹੇ ਆ। ਤਾਂ ਗੱਲ ਇਹ ਆ ਕਿ ਦੋਹਾਂ ਪੱਖਾਂ ਤੋਂ ਜੇ ਆਪਾਂ ਦੇਖੀਏ ਤਾਂ ਇਹਦੇ ਤੇ ਵੀ ਭੰਬਲ ਭੂਸਾ ਹੈ। ਭੰਬਲ ਭੂਸਾ ਤੇ ਇਸ ਕਦਰ ਹੈ ਕਿ ਚਲੋ ਇੱਥੇ ਖੇਤੀ ਮਾਹਰ ਜਾਣਨ ਜਾਂ ਸਰਕਾਰ ਜਾਣੇ, ਆਪਾਂ ਨੂੰ ਤੇ ਇਹੀ ਚਾਹੀਦਾ ਹੈ ਨਾ ਕਿ ਭਾਈ ਧਰਤੀ ਹੇਠਲਾ ਪਾਣੀ ਵੀ ਸਾਡਾ ਬਚੇ ਤੇ ਚਲੋ 4 ਪੈਸੇ ਕਿਸਾਨ ਨੂੰ ਵੀ ਬਚਣ, ਦੋਨੇ ਚੀਜ਼ਾਂ ਚੱਲਦੀਆਂ ਰਹਿਣ ਤੇ ਬਿਹਤਰ ਆ। ਪਰ ਇੱਕ ਗੱਲ ਜਿਹੜੀ ਹੈ ਨਾ ਉਹ ਵੇਖਣ ਵਾਲੀ ਹੈ ਕਿ ਕਈ ਕਿਸਮਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਲੇਟ ਪੱਕਦੀਆਂ, ਫਿਰ ਮੋਇਸਚਰ ਦੀ ਸਮੱਸਿਆ ਹੁੰਦੀ ਆ। ਤਾਂ ਗੁਰਪ੍ਰੀਤ ਜੀ, ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਤੁਸੀਂ FCI ਦੇ ਨੋਰਮਸ ਬਾਰੇ ਕਿਉਂ ਨਹੀਂ ਬੋਲਦੇ, ਜਿਹੜੇ 2000 ਤੋਂ ਬਾਅਦ ਹੁਣ ਤੱਕ ਅਪਡੇਟਡ ਨਹੀਂ ਹੋਏ, ਜਦ ਕਿ ਕਲਾਈਮੇਟ ਚੇਂਜ ਨੇ ਉਦੋਂ ਤੋਂ ਬਾਅਦ ਪੂਰੇ ਸੰਸਾਰ ਤੇ ਬੜਾ ਅਸਰ ਪਾਇਆ ਹੈਗਾ। ਹੁਣ ਜਿਹੜੀ ਗੱਲ ਇੱਕ ਹੋਰ ਹੈ ਭੰਬਲ ਭੂਸੇ ਵਾਲੀ, ਤੁਸੀਂ ਇਹ ਹਿਸਾਬ ਲਾ ਲਓ ਕਿ ਜੋ ਸ਼ੈਲਰ ਮਾਲਕ ਚੁੱਕਣਾ ਚਾਹੁੰਦੇ ਆ ਝੋਨੇ ਦੀਆਂ ਕਿਸਮਾਂ, ਉਹ ਸਰਕਾਰ ਨਹੀਂ ਪ੍ਰਵਾਨ ਕਰ ਰਹੀ, ਤੇ ਜੋ ਸਰਕਾਰ ਪ੍ਰਵਾਨ ਕਰ ਰਹੀ ਹੈ ਸ਼ੈਲਰ ਮਾਲਕ ਕਹਿੰਦੇ ਕਿ ਭਾਈ ਅਸੀਂ ਨਹੀਂ ਲਵਾਂਗੇ, ਸਾਡਾ ਤਾਂ ਦਾਣਾ ਨਹੀਂ ਪੂਰਾ ਬਣਦਾ, ਚੌਲ ਨਹੀਂ ਪੂਰਾ ਬਣਦਾ। ਤਾਂ ਕਮਾਲ ਦੀ ਗੱਲ ਹੈ ਕਿ ਜਿਹੜੀਆਂ ਪਾਬੰਦੀ ਸ਼ੁਦਾ ਕਿਸਮਾਂ ਨੇ ਉਹਨਾਂ ਦਾ ਬੀ ਵਿਕ ਰਿਹਾ, ਤੇ ਬਹੁਤ ਸਾਰੇ ਕਿਸਾਨਾਂ ਨੇ ਇਸ ਵਾਰੀ ਉਹ ਬੀ ਖਰੀਦਿਆ ਵੀ ਆ। ਤਾਂ ਮਤਲਬ ਕਿ ਤੁਸੀਂ ਦੇਖੋ ਕਿ ਸਰਕਾਰ ਚਲੋ ਡਾਈਵਰਸਿਫਿਕੇਸ਼ਨ ਤੇ ਹਾਲੇ ਬੜਾ ਦੂਰ ਦਾ ਗੋਲ ਆ ਜਿਹੜਾ ਅਚੀਵ ਕਰਨਾ ਆ, ਪਰੰਤੂ ਇਹਨਾਂ ਫੈਸਲਿਆਂ ਤੇ ਦੁਬਿਧਾ ਚ ਹੈ ਸਰਕਾਰ, ਤਾਂ ਕਿਸਾਨ ਵੀ ਦੁਬਿਧਾ ਦਾ ਸ਼ਿਕਾਰ ਹੈ। ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਕਾਹਨ ਸਿੰਘ ਪੰਨੂ ਵਰਗਿਆਂ ਤੋਂ ਲੈ ਕੇ ਹੋਰ ਮਾਹਰ ਜਿਹੜੇ ਆ ਉਹਦੇ ਚ ਯੂਨੀਅਨਾਂ ਵਾਲੇ ਵੀ 4 ਲੀਡਰ ਬਿਠਾ ਲਏ ਜਾਣ, ਤੇ ਕੋਈ ਮਾੜੀ ਗੱਲ ਨਹੀਂ ਹੈ ਕਿ ਇੱਕ ਚੰਗੀ ਬੈਠਕ, ਚੰਗੀ ਮੀਟਿੰਗ ਕੀਤੀ ਜਾਵੇ ਕਿ ਭਾਈ ਪੰਜਾਬ ਲਈ ਕੀ ਜ਼ਰੂਰੀ ਕਦਮ ਚੁੱਕੇ ਜਾ ਸਕਦੇ ਆ।
ਠੀਕ ਹੈ ਨਾ, ਮੌਜੂਦਾ ਹਾਲਾਤ ਦੇ ਮੱਦੇਨਜ਼ਰ ਉਹਦੇ ਤੇ FCI ਦੇ ਨੋਰਮਸ ਜਿਹੜੇ ਆ ਉਹਦੀ ਵੀ ਚਰਚਾ ਹੋਣੀ ਚਾਹੀਦੀ ਆ ਕਿ ਅਸੀਂ ਜੇ ਅਪੀਲ ਕਰਕੇ ਉਹ ਨੋਰਮਸ ਜਿਹੜੇ ਆ ਅੱਜ ਦੇ ਹਿਸਾਬ ਨਾਲ ਥੋੜੇ ਅਪਡੇਟਡ ਕਰਵਾ ਲਈਏ ਤਾਂ ਉਹ ਵੀ ਫਾਇਦਾ ਹੋ ਜਾਏਗਾ। ਜੀ। ਸੋ ਇਹ ਤਾਂ ਗੱਲ ਹੈ, ਪਾਣੀ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਵੀ ਬਹੁਤ ਲੋੜ ਹੈ। ਮੈਂ ਵੀ ਕੱਲ ਕਿਸੇ ਮਾਹਿਰ ਨੂੰ ਸੁਣ ਰਿਹਾ ਸੀ, ਉਹ ਇਸੇ ਗੱਲ ਤੇ ਚਾਨਣਾ ਪਾ ਰਹੇ ਸੀ ਜਿਹੜੀ ਤੇ ਤੁਸੀਂ ਪਾਇਆ, ਕਿ ਤਕਰੀਬਨ 25 ਜੂਨ ਤੱਕ ਖਿੱਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਸ ਤੋਂ ਬਾਅਦ ਹੀ ਝੋਨਾ ਲਗਵਾਇਆ ਜਾਵੇ। ਪਰ ਆਪਾਂ ਚੱਲਦੇ ਹਾਂ ਜੀ ਅਗਲੀ ਖਬਰ ਦੇ ਉੱਪਰ। ਪੰਜਾਬ ਦੇ ਵਿੱਚ ਮਹਿਲਾ ਤਸਕਰਾਂ ਦਾ ਅੰਕੜਾ ਸਾਹਮਣੇ ਆਇਆ ਜੀ। ਦੇਖੋ, ਇਹਨਾਂ ਨੇ ਮਹਿਲਾ ਤਸਕਰਾਂ ਦਾ ਮਤਲਬ, ਜੋ ਅਮਨਦੀਪ ਪਿਛਲੇ ਦਿਨੀ ਫੜੀ ਗਈ ਸੀਗੀ 17 ਗ੍ਰਾਮ ਹੈਰੋਇਨ ਦੇ ਨਾਲ, ਜਿਹਦੇ ਬਾਰੇ ਬਹੁਤ ਚਰਚਾ ਚੱਲੀ, ਤੇ ਉਸ ਤੋਂ ਬਾਅਦ ਇਹਨਾਂ ਨੇ ਅੰਕੜੇ ਜਾਰੀ ਕੀਤੇ ਆ ਕਿ 400 ਤੋਂ ਵੱਧ ਜਿਹੜੀਆਂ ਇਹ ਔਰਤਾਂ ਤਸਕਰ ਨੇ, ਇਹਨਾਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਅੰਕੜਾ ਹੈ। 407 ਟਾਟਾ 407 ਦੇ ਕੈਂਟਰ ਬੜੇ ਮਸ਼ਹੂਰ ਸੀਗੇ, ਤਾਂ ਇਹ ਫਿਗਰ ਵੀ ਉਸ ਪੁਰਾਣੇ ਜ਼ਮਾਨੇ ਦੀ ਯਾਦ ਦਿਵਾਉਂਦਾ ਹੈ ਕਿ ਜਦੋਂ ਟਰਾਂਸਪੋਰਟੇਸ਼ਨ 'ਚ ਟਾਟਾ 407 ਬਹੁਤ ਮਸ਼ਹੂਰ ਹੋਇਆ ਕਰਦੇ ਸੀ। ਤਾਂ 407 ਦਾ ਹੀ ਅੰਕੜਾ ਹੈ ਕਿ ਇੰਨੀਆਂ ਔਰਤਾਂ ਜਿਹੜੀਆਂ ਹੁਣ ਤੱਕ ਗ੍ਰਿਫਤਾਰ ਕੀਤੀਆਂ ਜਾ ਚੁੱਕੀਆਂ ਨੇ, ਜਿਹਦੇ 'ਚ ਹੁਸ਼ਿਆਰਪੁਰ ਟੌਪ ਤੇ ਆ, 43 ਗ੍ਰਿਫਤਾਰੀਆਂ ਨੇ, ਸੰਗਰੂਰ 33 ਗ੍ਰਿਫਤਾਰੀਆਂ ਨੇ, ਤੇ ਸਭ ਤੋਂ ਘੱਟ ਮੋਹਾਲੀ ਦੇ ਵਿੱਚ 3 ਗ੍ਰਿਫਤਾਰੀਆਂ ਨੇ। ਤੇ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਹੋਰ ਕੁਝ ਰਾਜ ਆ ਜਿਹੜੇ, ਉਹਨਾਂ ਦੀਆਂ ਔਰਤਾਂ ਵੀ ਇਸ ਗ੍ਰਿਫਤਾਰੀ ਦੇ ਸਿਲਸਿਲੇ ਦੇ ਵਿੱਚ ਸ਼ਾਮਲ ਹਨ। ਤਾਂ ਗੱਲ ਇਹ ਆ ਕਿ ਜੇ ਆਪਾਂ ਦੇਖੀਏ, ਪਿਛਲੇ ਦਿਨੀ ਕੁਝ ਗ੍ਰਿਫਤਾਰੀਆਂ ਹੋਈਆਂ। ਮਨਦੀਪ ਨਾਂ ਦੀ ਇੱਕ ਔਰਤ ਤੋਂ 5.5 ਕਿਲੋ ਗ੍ਰਾਮ ਹੈਰੋਇਨ ਜਿਹੜੀ ਆ ਬਰਾਮਦ ਹੋਈ ਸੀ। ਇਸ ਤਰ੍ਹਾਂ ਜੇ ਆਪਾਂ ਦੇਖੀਏ ਤਾਂ 2 ਜੋੜਾ ਔਰਤਾਂ ਦਾ, ਉਹਨਾਂ ਤੋਂ 2 ਕਿਲੋ ਸ਼ਾਇਦ ਹੈਰੋਇਨ ਬਰਾਮਦ ਹੋਈ ਸੀ। ਕੱਲ ਵੀ ਜੇ ਆਪਾਂ ਗੱਲ ਕਰੀਏ ਤਾਂ ਭਾਈ, ਬਾਰਡਰ ਦੇ ਉੱਤੇ ਆ ਸਾਡੇ ਲਾਗੇ ਜਿਹੜਾ ਬਾਰਡਰ ਆ ਫਾਜ਼ਿਲਕਾ, ਇਹ ਵੀ ਚੂੜਾ ਪਾਈ ਜਿਹੜੀ ਸੀਗੀ ਇੱਕ ਔਰਤ, ਉਸ ਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਪਤੀ ਦੇ ਨਾਲ, ਜਿਹੜੇ ਕਿਲੋ ਕਿ ਸ਼ਾਇਦ ਇਸ ਤੋਂ ਵੱਧ ਹੈਰੋਇਨ ਲਿਆ ਰਹੇ ਸੀਗੇ। ਤਾਂ ਇਸ ਤੋਂ ਇਲਾਵਾ ਤੁਸੀਂ ਦੇਖਿਆ ਹੋਣਾ ਕਿ ਇਹਨਾਂ 407 ਅੰਕੜਿਆਂ ਦੇ ਵਿੱਚ ਤੇ ਬੀਬੀ ਸਤਕਾਰ ਕੌਰ ਵੀ ਤੇ ਹੈਗੀ ਆ ਨਾ, ਉਹ ਵੀ ਨਾ ਭੁੱਲੋ, ਜਿਹੜੀ ਸਾਬਕਾ MLA ਰਹਿ ਚੁੱਕੀ ਆ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇਸ ਧੰਦੇ ਦੇ ਵਿੱਚ ਔਰਤਾਂ ਬਹੁਤ ਬੁਰੀ ਤਰ੍ਹਾਂ ਗਲਤਾਨ ਹੋ ਚੁੱਕੀਆਂ ਨੇ। ਦੇਖੋ, ਮਾਫ ਕਰਨਾ, ਇਹ ਅੱਗ ਕਿਸੇ ਦੇ ਘਰ ਵੀ ਵੜ ਸਕਦੀ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਕਿਸੇ ਦੇ ਘਰ ਦਾ ਮਜ਼ਾਕ ਨਾ ਬਣਾਓ। ਪਰ ਬਹੁਤ ਸਾਰੇ ਘਰਾਂ ਦੀਆਂ ਔਰਤਾਂ ਜਿਹੜੀਆਂ, ਐਗਜ਼ੈਕਟ ਡਾਟਾ ਨਹੀਂ ਹੈ, ਐਗਜ਼ੈਕਟ ਫਿਗਰ ਵੀ ਨਹੀਂ ਹੈ, ਪਰ ਬਹੁਤ ਜੀ ਸਾਰੀਆਂ ਤੁਸੀਂ ਵੀਡੀਓਜ਼ ਦੇਖੀਆਂ ਹੋਣੀਆਂ, ਪਰ ਬਹੁਤ ਸਾਰੀਆਂ ਆਫ ਦੀ ਰਿਕਾਰਡ ਕਹਾਣੀਆਂ ਨੇ ਕਿ ਤਗੜੇ ਤਗੜੇ ਘਰਾਂ ਦੇ ਵਿੱਚ ਵੀ ਇਹ ਨਸ਼ਾ ਜਿਹੜਾ ਔਰਤਾਂ ਤੱਕ ਮਾਰ ਕਰ ਰਿਹਾ। ਤਾਂ ਜਦੋਂ ਔਰਤਾਂ ਦੇ ਵਿੱਚ ਕੰਜ਼ਿਊਮ ਕਰਨ ਦੀ ਜਿਹੜੀ ਪ੍ਰਵਿਰਤੀ ਵਧੇਗੀ, ਤਾਂ ਉਹਦੇ ਵਿੱਚ ਕੀ ਹੈ ਕਿ ਜਿਹੜੀਆਂ ਔਰਤ ਤਸਕਰਾਂ ਨੇ, ਉਹ ਤੇ ਪਹਿਲਾਂ ਵੀ ਸੀ, ਉਹ ਪਹਿਲਾਂ ਭੁੱਕੀ ਵੇਚਦੀਆਂ ਸੀ। ਖਾਸ ਤੌਰ ਤੇ ਇੱਕ ਪਛੜੇ ਵਰਗ ਨਾਲ ਆਪਾਂ ਸੰਬੰਧਿਤ ਔਰਤਾਂ ਦੇਖਦੇ ਹਾਂ। ਆਪਾਂ ਜ਼ਾਤ ਜੀ ਨਾਲ ਨਾ ਜੋੜਦੇ ਹੋਏ ਇਸ ਨੂੰ ਇੱਕ ਆਰਥਿਕ ਪਾੜੇ ਦੇ ਤੌਰ ਤੇ ਹੀ ਦੇਖੀਏ ਤਾਂ ਉਹ ਪਹਿਲਾਂ ਭੁੱਕੀ ਵੇਚਦੀਆਂ ਸੀ, ਸ਼ਰਾਬ ਵੇਚਦੀਆਂ ਸੀ। ਫਿਰ ਹੁਣ ਚਿੱਟਾ ਬਹੁਤ ਆਸਾਨ ਹੈ ਵੇਚਣਾ, ਤੁਹਾਨੂੰ ਪਤਾ ਥੋੜਾ ਕੁਆਂਟੀਟੀ 'ਚ ਪੈਸਾ ਬਹੁਤ ਮੋਟਾ ਹੁੰਦਾ ਹੈ। ਤਾਂ ਔਰਤਾਂ ਜਿਹੜੀਆਂ ਖਾਸ ਤੌਰ ਤੇ ਕੁਝ ਕਹਿ ਲਓ ਕਿ ਵਰਗਾਂ ਦੀਆਂ, ਪਛੜੇ ਵਰਗ ਨੂੰ ਹੀ ਲਈਏ ਆਪਾਂ, ਕਿ ਉਹ ਔਰਤਾਂ ਫਿਰ ਧੰਦੇ 'ਚ ਵੀ ਆ ਗਈਆਂ, ਜਦ ਕਿ ਦੂਜੀਆਂ ਮਿਡਲ ਕਲਾਸ, ਲੋਅਰ ਮਿਡਲ ਕਲਾਸ ਜਾਂ ਅਪਰ ਮਿਡਲ ਕਲਾਸ ਦੀਆਂ ਕੁਝ ਔਰਤਾਂ ਜਿਹੜੀਆਂ, ਉਹਨਾਂ ਨੇ ਕੰਜ਼ਿਊਮ ਕਰਨਾ ਵੀ ਸ਼ੁਰੂ ਕਰ ਦਿੱਤਾ ਜੀ। ਸੋ ਜੇਕਰ ਅੱਗੇ ਚੱਲੀਏ ਤਾਂ ਉਧਰ ਵਕਫ ਕਾਨੂੰਨ ਨੂੰ ਲੈ ਕੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਨੇ, ਤੇ ਕੱਲ ਵੀ ਬਹੁਤ ਤਗੜਾ ਸਵਾਲ ਆਇਆ ਸੀ ਅਦਾਲਤ ਦੇ ਵੱਲੋਂ, ਜਿਸ 'ਚ ਉਹਨਾਂ ਨੇ ਕਿਹਾ ਸੀ ਕਿ ਜਿਹੜੀਆਂ ਹਿੰਦੂ ਪ੍ਰਾਪਰਟੀਆਂ ਨੇ, ਉਹਨਾਂ ਦੇ ਵਿੱਚ ਕੀ ਤੁਸੀਂ ਕਿਸੇ ਮੁਸਲਿਮ ਭਾਈਚਾਰੇ ਦੇ ਵਿਅਕਤੀ ਨੂੰ ਪਾਓਗੇ। ਤੇ ਅੱਜ ਹੁਣ ਕੇਂਦਰ ਵਕਫ ਕਾਨੂੰਨ ਤੇ ਸਟੇ ਨਾ ਕਰਨ ਦੀ ਬੇਨਤੀ ਕਰ ਰਿਹਾ ਹੈ ਜੀ। ਦੇਖੋ, ਪਤਾ ਕੀ ਹੁੰਦਾ ਜੀ ਗੁਰਪ੍ਰੀਤ ਜੀ, ਜਦੋਂ ਆਪਾਂ ਇਹ ਪ੍ਰੋਗਰਾਮ ਕਰਦੇ ਹਾਂ ਤਾਂ ਇੰਡੀਆ 'ਚ ਉਦੋਂ ਸ਼ਾਮ ਪੈਂਦੀ ਆ, ਤੇ ਜਿਹੜੇ ਡਿਟੇਲਡ ਆਰਡਰ ਹੁੰਦੇ ਆ ਨਾ ਕੋਰਟਾਂ ਦੇ, ਉਹ ਦੇਰ ਰਾਤ ਤੱਕ ਅਪਡੇਟਡ ਹੁੰਦੇ ਆ। ਮੈਂ ਇੱਥੇ ਆਡੀਅנס ਨੂੰ ਦੱਸ ਦੇਵਾਂ ਕਿ ਅਸੀਂ ਇੱਕ ਬਹੁਤ ਸੀਮਿਤ ਜਾਣਕਾਰੀ ਇਸ ਕਰਕੇ ਰੱਖਦੇ ਹਾਂ ਕਿ ਕੋਈ ਕੋਰਟ, ਕਿਉਂਕਿ ਸੁਪਰੀਮ ਕੋਰਟ ਦਾ ਮਸਲਾ ਕਿ ਅਸੀਂ ਜੇ ਕੋਈ ਵੀ ਗੱਲ ਗਲਤ ਕਹਿ ਦੇਵਾਂਗੇ ਤਾਂ ਸਾਨੂੰ ਜਵਾਬ ਦੇਣਾ ਇੰਡੀਆ 'ਚ ਬੈਠੇ ਲੋਕਾਂ ਨੂੰ ਬਹੁਤ ਔਖਾ ਹੋ ਜਾਂਦਾ ਹੈ।
ਜਿਸ ਕਰਕੇ ਜੀ ਬਹੁਤ ਸੀਮਤ ਜਾਣਕਾਰੀ ਹੁੰਦੀ ਹੈ ਇਹਦੇ ਵਿੱਚ, ਕਿਉਂਕਿ ਜਦੋਂ ਫਿਰ ਦਿਨ ਦੀ ਕਾਰਵਾਈ ਜਿਹੜੀ ਹੁੰਦੀ ਹੈ ਉਹ ਸਾਰੀ ਦੀ ਸਾਰੀ ਡਿਟੇਲਡ ਆਉਂਦੀ ਹੈ, ਅਪਲੋਡ ਹੁੰਦੀ ਹੈ, ਤਾਂ ਫਿਰ ਉਸ ਤੋਂ ਬਾਅਦ ਅੰਸ਼ ਉਹਦੇ ਜਿਹੜੇ ਬਣਦੇ ਆ ਕਿ ਕੀ ਸੁਣਵਾਈ ਹੋਈ ਆ। ਤਾਂ ਸੁਪਰੀਮ ਕੋਰਟ ਦੇ ਵਿੱਚ ਜੇ ਆਪਾਂ ਦੇਖੀਏ ਅੱਜ ਮੋਟੇ ਤੌਰ ਤੇ ਜੋ ਮੀਡੀਆ ਦੀ ਹੁਣ ਤੱਕ ਦੀ ਰਿਪੋਰਟਿੰਗ ਹੈ ਕਿ ਦੂਜੇ ਦਿਨ 1 ਘੰਟਾ ਸੁਣਵਾਈ ਹੋਈ ਹੈ। ਕੋਰਟ ਨੇ ਕੇਂਦਰ ਨੂੰ ਕਾਨੂੰਨ ਤੇ ਜਵਾਬ ਦੇਣ ਵਾਸਤੇ 7 ਦਿਨ ਦਾ ਸਮਾਂ ਦੇ ਦਿੱਤਾ। ਦੇਖੋ ਕੱਲ ਹੀ ਜਸਟਿਸ ਖੰਨਾ ਇੰਟਰਮ ਆਰਡਰ ਦੇਣ ਜਾ ਰਹੇ ਸੀਗੇ, ਕੱਲ ਵੀ ਇਹਨਾਂ ਨੇ ਕਿਹਾ ਸੀਗਾ ਕਿ ਪਲੀਜ਼ ਸਾਨੂੰ ਸੁਣ ਲਓ। ਉਸ ਤੋਂ ਬਾਅਦ ਜੀ ਅੱਜ ਕੇਂਦਰ ਨੂੰ ਸੁਣਨਾ ਸੀ ਉਹਨਾਂ ਨੇ, ਤਾਂ ਇਹਨਾਂ ਨੇ 7 ਦਿਨ ਦਾ ਸਮਾਂ ਮੰਗਿਆ। ਸਟੇ ਉਹਨਾਂ ਨੇ ਵੀ ਨਹੀਂ ਕੀਤਾ, ਇਹਨਾਂ ਨੇ ਇਲਤਜਾ ਕੀਤੀ ਹੈ ਕਿ ਸਾਨੂੰ ਸੁਣਨ ਦਾ ਥੋੜਾ ਜਿਹਾ ਸਮਾਂ ਦੇ ਦਿਓ ਤੇ ਉਦੋਂ ਤੱਕ ਇਸ ਨੂੰ ਸਟੇ ਨਾ ਕੀਤਾ ਜਾਵੇ। ਤਾਂ ਸੁਪਰੀਮ ਕੋਰਟ ਨੇ ਸਟੇ ਨਹੀਂ ਕੀਤਾ, ਪਰ ਇਹਦੇ ਵਿੱਚ ਉਹਨਾਂ ਨੇ ਇੱਕ ਤਰ੍ਹਾਂ ਨਾਲ ਇਹ ਗੱਲ ਕਹਿ ਦਿੱਤੀ ਆ ਕਿ ਦੇਖੋ ਜਦੋਂ ਤੱਕ ਤੁਸੀਂ ਜਵਾਬ ਨਹੀਂ ਦਿਓਗੇ ਤਦ ਤੱਕ ਵਕਫ ਦੇ ਨਾਲ ਜੁੜੀ ਪ੍ਰਾਪਰਟੀ ਦੀ ਸਥਿਤੀ ਜਿਉਂਦੀ ਤਿਉਂ ਰਹੇਗੀ, ਤੁਸੀਂ ਉਹਦੇ 'ਚ ਕੋਈ ਬਦਲਾਅ ਨਹੀਂ ਕਰ ਸਕਦੇ, ਯਾਨੀ ਉਹਦੇ ਤੇ ਨਵਾਂ ਕਾਨੂੰਨ ਇੰਪੋਜ਼ ਨਹੀਂ ਹੋਏਗਾ। ਠੀਕ ਹੈ, ਪੁਆਇੰਟ ਨੋਟਡ ਕਰੋ ਤੁਸੀਂ ਇਹ। ਤੇ ਫਿਰ ਜਿਹੜੀਆਂ ਕੋਰਟ ਨੇ ਜੋ ਕਿਹਾ ਕਿ ਵਕਫ ਐਲਾਨੀਆਂ ਜਿਹੜੀਆਂ ਸੰਪਤੀਆਂ ਨੇ, ਪ੍ਰਾਪਰਟੀਆਂ ਨੇ, ਉਹ ਡੀਨੋਟੀਫਾਈਡ ਨਹੀਂ ਹੋਣਗੀਆਂ। ਇਹ ਵਕਫ ਬਾਈ ਯੂਜ਼ਰ ਹੀ ਕਹਿ ਲਓ ਜਾਂ ਵਕਫ ਬਾਈ ਡੀਡ ਰਹਿਣਗੀਆਂ। ਅਤੇ ਤੀਜਾ, ਵਕਫ ਬੋਰਡ ਤੇ ਕੇਂਦਰੀ ਵਕਫ ਪ੍ਰੀਸ਼ਦ ਜਿਹੜੀ ਹੈ, ਕੌਂਸਲ ਹੈ, ਉਹਦੇ ਵਿੱਚ ਜੀ ਕੋਈ ਫਿਲਹਾਲ ਨਿਯੁਕਤੀ ਨਹੀਂ ਹੋਏਗੀ। ਯਾਨੀ ਜੇ ਆਪਾਂ ਕਹਿ ਲਈਏ ਇਸ ਨੂੰ ਪੁਆਇੰਟ ਬਾਈ ਪੁਆਇੰਟ 3 ਪੁਆਇੰਟ ਜਿਹੜੇ ਆ ਮੀਡੀਆ ਦੇ ਵਿੱਚ ਦਿੱਤੇ ਹੋਏ ਆ, ਕਿਉਂਕਿ ਡਿਟੇਲ ਜਿਵੇਂ ਮੈਂ ਕਿਹਾ ਕਿ ਜੇ ਡਿਟੇਲ ਹਾਸਲ ਕਰਾਂਗੇ ਤਾਂ ਸਾਰੀ ਕਾਰਵਾਈ ਪੜ੍ਹਨੀ ਪਊਗੀ, ਫਿਰ ਉਹਦੇ ਤੇ ਨੁਕਤਾ ਦਰ ਨੁਕਤਾ ਬਹਿਸ ਦੇ ਵਿੱਚ ਕਿ ਕਿਹਨੇ ਕੀ ਬੋਲਿਆ, ਕਿਹਨੇ ਕੀ ਬੋਲਿਆ, ਉਹ ਸਾਰਾ ਕੁਝ ਰਿਕਾਰਡ ਤੇ ਆਏਗਾ। ਉਸ ਤੋਂ ਬਾਅਦ ਫਿਰ ਉਹਦੇ ਚੋਂ ਬਣਦਾ ਤੱਤ ਸਾਰ। ਤਾਂ ਇੱਥੇ ਤੱਤ ਸਾਰ ਦੇ 3 ਬਿੰਦੂ ਜਿਹੜੇ ਆ ਉਹ ਆਪਣੇ ਸਾਹਮਣੇ ਆ ਗਏ ਆ ਕਿ ਇਹਨਾਂ ਨੇ ਇੱਕ ਤਰ੍ਹਾਂ ਨਾਲ ਆਰਡਰ ਦੇ ਹੀ ਦਿੱਤਾ ਹੈ। ਠੀਕ ਹੈ, ਕਿ ਇੱਕ ਤੇ ਇੱਕ ਸਟੇ ਨਹੀਂ ਕੀਤਾ, ਦੂਜਾ 7 ਦਿਨ ਦਾ ਸਮਾਂ ਦੇਤਾ, ਤਾਂ ਇੱਕ ਇੰਟਰਮ ਆਰਡਰ ਤਾਂ ਆ ਗਿਆ, ਪਰ ਇੰਟਰਮ ਆਰਡਰ ਦੇ ਵਿੱਚ ਸਾਫ਼ ਤੌਰ ਤੇ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ 3 ਮਹੱਤਵਪੂਰਨ ਚੀਜ਼ਾਂ ਤੁਸੀਂ ਨਹੀਂ ਕਰੋਗੇ ਜਦ ਤੱਕ ਤੁਹਾਡਾ ਜਵਾਬ ਨਹੀਂ ਆਉਂਦਾ, ਜਦ ਤੱਕ ਕੋਰਟ ਉਹਨੂੰ ਕੰਸੀਡਰ ਨਹੀਂ ਕਰਦੀ, ਅਗਲਾ ਫੈਸਲਾ ਨਹੀਂ ਲੈਂਦੇ। ਤਾਂ ਸੋ ਮੇਰੇ ਖਿਆਲ ਦੇ ਨਾਲ ਤੇ ਇਹ ਮੁੱਢਲੇ ਤੌਰ ਤੇ ਜੇ ਆਪਾਂ ਦੇਖੀਏ ਤਾਂ ਕਿਉਂਕਿ ਫਾਈਲਾਂ ਕਾਫੀ ਨੇ, ਉਹਨਾਂ ਨੂੰ ਪੜ੍ਹਿਆ ਜਾਊਗਾ, ਫਿਰ ਆਰਗੂਮੈਂਟ ਹੋਏਗਾ। ਮੇਰੇ ਖਿਆਲ ਦੇ ਨਾਲ ਮੋਦੀ ਸਰਕਾਰ ਵਾਸਤੇ ਇਹ ਇੱਕ ਵੱਡਾ ਝਟਕਾ ਹੈ ਕਿ ਫਿਲਹਾਲ ਕੁਝ ਮਾਮਲਿਆਂ 'ਚ, ਕੁਝ ਨੁਕਤਿਆਂ 'ਚ ਇਹਨਾਂ ਦਾ ਕਾਨੂੰਨ ਜਿਹੜਾ ਫਿਲਹਾਲ ਉਹ ਸਟੇ ਹੀ ਆ। ਮੋਟੇ ਤੌਰ ਤੇ ਕਾਨੂੰਨ ਸਟੇ ਨਹੀਂ ਹੋਇਆ, ਪਰ ਕੁਝ ਮੱਦਾਂ ਉਹਦੀਆਂ ਜਿਹੜੀਆਂ ਉਹ ਸਟੇ ਕਰ ਦਿੱਤੀਆਂ ਗਈਆਂ। ਜੀ, ਸੋ ਵੇਖਾਂਗੇ ਇਸ 'ਚ ਬਣਦਾ ਕੀ ਹੈ, ਪਰ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਸੋ ਮਿੰਟੂ ਜੀ, ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ-ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਵੱਖ-ਵੱਖ ਖਬਰਾਂ ਦੇ ਉੱਪਰ ਚਾਨਣਾ ਪਾਇਆ। ਕਿਵੇਂ ਦਾ ਲੱਗਿਆ ਤੁਹਾਨੂੰ ਇਹ ਪ੍ਰੋਗਰਾਮ? ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਵੱਖ-ਵੱਖ ਪਲੇਟਫਾਰਮਸ ਦੇ ਜ਼ਰੀਏ ਸਾਂਝਾ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਹੈ। ਧੰਨਵਾਦ, ਸਤਿ ਸ਼੍ਰੀ ਅਕਾਲ।